ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਤੇ। ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਇੰਪੋਰਟੈਂਟ ਖਬਰਾਂ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਲੈ ਕੇ ਕਿਸ ਤਰ੍ਹਾਂ ਪੁਰਾਣੀਆਂ ਜੇਲ੍ਹਾਂ ਨੂੰ ਕਨਵਰਟ ਕੀਤਾ ਜਾਊਗਾ, ਇਮੀਗ੍ਰੇਸ਼ਨ ਨੂੰ ਲੈ ਕੇ, ਟੈਰਿਫਸ ਨੂੰ ਲੈ ਕੇ, ਇੰਡੀਆ ਪਾਕਿਸਤਾਨ ਜੰਗ, ਸੋ ਇਹ ਸਾਰਾ ਕੁਝ ਆਪਾਂ ਅੱਜ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਸੋ ਪਹਿਲੀ ਖਬਰ ਵੱਲ ਆਈਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਉਹ ਜਿਹੜੀਆਂ ਫਿਲਮਾਂ ਬਾਹਰ ਬਣਦੀਆਂ ਹੈਗੀਆਂ USA ਤੋਂ ਬਾਹਰ, ਉਹਨਾਂ ਦੇ ਉੱਤੇ 100% ਲੇਵੀ ਯਾਨੀ ਕਿ ਟੈਕਸ ਲਾਉਣ ਜਾ ਰਹੇ ਹੈਗੇ ਆ। ਇਹਦੇ ਨਾਲ ਕਹਿੰਦੇ ਵੀ UK ਦੀ ਜਿਹੜੀ ਮੂਵੀ ਇੰਡਸਟਰੀ ਆ ਉਹ ਵਾਈਪ ਆਊਟ ਹੋ ਸਕਦੀ ਹੈਗੀ ਆ। UK ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਮੂਵੀਜ਼ ਆ ਉਹ ਬਣਾਈਆਂ ਜਾਂਦੀਆਂ। ਈਵਨ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ UK ਦੇ ਵਿੱਚ ਜੋ ਮੂਵੀਜ਼ ਆ ਉਹ ਬਣਾਉਂਦੀਆਂ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੀ UK ਦੀ ਫਿਲਮ ਇੰਡਸਟਰੀ ਆ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈਗੀ ਆ UK ਦੀ ਸਰਕਾਰ ਵੱਲੋਂ। ਪਰ ਸਾਡੀ ਜਿਹੜੀ ਹਾਲੀਵੁੱਡ ਦੀ ਇੰਡਸਟਰੀ ਆ ਇਹਦੀ ਜਿਹੜੀ ਗੋਲਡਨ ਏਜ ਉਹ ਖਤਮ ਹੋਣ ਦੇ ਕਿਨਾਰੇ ਆ ਤੇ ਆਪਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਇਸ ਕਰਕੇ ਜਿਹੜਾ ਆ ਆਪਾਂ ਜਿੰਨੀਆਂ ਵੀ ਮੂਵੀਜ਼ ਜੋ ਫੋਰਨ ਲੈਂਡ ਜਾਣੀ ਕਿ ਅਮਰੀਕਾ ਤੋਂ ਬਾਹਰ ਕਿਤੇ ਵੀ ਬਣਾਈਆਂ ਜਾਂਦੀਆਂ ਆ ਉਹਦੇ ਉੱਤੇ 100% ਜਿਹੜਾ ਟੈਰਿਫ ਆ ਉਹ ਲਾਉਣ ਜਾ ਰਹੇ ਆ। ਜੇ ਨਾ ਕੀਤਾ ਤੇ ਜਿਹੜੀ ਅਮਰੀਕਾ ਦੀ ਜਿਹੜੀ ਇੰਡਸਟਰੀ ਆ ਇਹ ਵੈਰੀ ਫਾਸਟ ਡੈਥ ਇਸ ਦੀ ਹੈਗੀ ਆ। ਸੋ ਉਹਨਾਂ ਨੇ ਆਲਰੇਡੀ ਕਾਮਰਸ ਡਿਪਾਰਟਮੈਂਟ ਤੇ US ਟ੍ਰੇਡ ਰਿਪਰੈਜ਼ੈਂਟੇਟਿਵਸ ਨੂੰ ਇਹ ਆਲਰੇਡੀ ਕਹਿ ਦਿੱਤਾ ਹੈ ਵੀ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਟੈਰਿਫ ਲਾ ਰਹੇ ਆ ਇਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਕਹਿੰਦੇ ਵੀ ਹੋਰ ਮੁਲਕਾਂ ਨੇ, ਇਹ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਕਹਿ ਰਹੇ ਆ ਵੀ ਹੋਰ ਮੁਲਕਾਂ ਨੇ ਸਾਡੀ ਮੂਵੀ ਇੰਡਸਟਰੀ ਨੂੰ ਚੋਰੀ ਕਰ ਲਿਆ ਹੈਗਾ ਤੇ ਹਾਲੀਵੁੱਡ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਹੈਗਾ। ਸੋ ਇਹਦਾ ਸਭ ਤੋਂ ਵੱਡਾ ਜਿਹੜਾ ਅਸਰ ਆ ਉਹ UK 'ਚ ਪਿਆ, ਜਿਸ ਤਰ੍ਹਾਂ ਮੈਂ ਇਹ ਕਿਹਾ ਆ। ਤੇ ਕਹਿੰਦੇ ਵੀ ਹਾਲੀਵੁੱਡ ਦੀਆਂ ਜਿਹੜੀਆਂ ਵਨ ਆਫ ਦਾ ਬਿਗੇਸਟ ਮੂਵੀ ਪ੍ਰੋਡਕਸ਼ਨਸ ਆ ਜਿਨ੍ਹਾਂ ਦੇ ਵਿੱਚ ਬਾਰਬੀ, ਪਾਰਟਸ ਆਫ ਮਿਸ਼ਨ ਇੰਪੋਸੀਬਲ ਫਰੈਂਚਾਈਜ਼, ਡਿਜ਼ਨੀ ਸਟਾਰ ਵਾਰਸ ਪ੍ਰੋਡਕਸ਼ਨ, ਇਹ ਸਾਰੀਆਂ ਜਿਹੜੀਆਂ ਆ UK ਦੇ ਵਿੱਚ ਜਿਹੜੀਆਂ ਸ਼ਾਟ ਹੁੰਦੀਆਂ UK ਦੇ ਵਿੱਚ ਬਣਾਈਆਂ ਜਾਂਦੀਆਂ ਹੈਗੀਆਂ, ਇਨਕਲੂਡਿੰਗ ਸਟਾਰ ਵਾਰਸ, ਸਟਾਰ ਫਾਈਟਰ। ਸੋ ਇਹਦਾ ਜਿਹੜਾ ਅਸਰ ਆ ਉਹਦੇ ਉੱਤੇ ਬਹੁਤ ਜ਼ਿਆਦਾ ਪਊਗਾ। ਜੀ ਇਹੀ ਨਹੀਂ, ਕੈਨੇਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਆ ਉਹ ਜਿਹੜੀ ਹਾਲੀਵੁੱਡ ਦੀਆਂ ਮੂਵੀਜ਼ ਉੱਥੇ ਬਣਦੀਆਂ ਆ ਤੇ ਹੁਣ ਜਿਹੜਾ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਕਿੱਦਾਂ ਹੁੰਦਾ ਆ। ਹਾਲੀਵੁੱਡ ਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਕਹਿ ਸਕਦੇ ਆ ਵੀ ਇਹ ਡਾਇਰੈਕਟ ਵਾਰ ਹੈਗਾ ਆ। ਹਾਲੀਵੁੱਡ ਅਲੀਟਸ ਨੂੰ ਜਿਹੜੇ ਸਮਝਦੇ ਆ ਵੀ ਉਹਨਾਂ ਦੇ ਕੋਲ ਪਾਵਰ ਬਹੁਤ ਆ ਉਹਨੂੰ ਲੈ ਕੇ ਜਿਹੜਾ ਆ ਆਪਾਂ ਦੇਖ ਰਹੇ ਆ ਵੀ ਇਹਨਾਂ ਨੇ ਹੁਣ ਡਾਇਰੈਕਟ ਵਾਰ ਜਿਹੜਾ ਰਾਸ਼ਟਰਪਤੀ ਟਰੰਪ ਨੇ ਇਸ ਜਿਹੜਾ ਕਹਿ ਸਕਦੇ ਆ ਵੀ ਟੈਕਸ ਲਾਉਣ ਦੇ ਖਾਤਰ ਉਹਦੇ ਜ਼ਰੀਏ ਜਿਹੜਾ ਉਹ ਕਰ ਦਿੱਤਾ ਹੈ। ਹਾਲੀਵੁੱਡ ਵਾਲਿਆਂ ਦੇ ਨਾਲ ਵੈਸੇ ਵੀ ਘੱਟ ਬਣਦੀ ਹੈ, ਉਹਨਾਂ ਦੇ ਵਿੱਚ ਥੋੜੇ ਲੋਕ ਨੇ ਜਿਹੜੇ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਉਹ ਲੜਕੇ ਜਿਹੜਾ ਉਹ ਆਉਂਦੇ ਆ, ਪਰ ਇਦਾਂ ਕਰਨ ਦੇ ਨਾਲ ਉਸ ਇੰਡਸਟਰੀ ਨੂੰ ਇੱਕ ਕਾਫੀ ਵੱਡਾ ਜਿਹੜਾ ਉਹ ਝਟਕਾ ਮਿਲੇਗਾ ਤੇ ਇਨਡਾਇਰੈਕਟਲੀ ਕੈਲੀਫੋਰਨੀਆ ਨੂੰ ਜਿਹੜਾ ਇਸ ਦੀ ਜਿਹੜੀ ਮਾਰ ਆ ਉਸ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪਵੇਗਾ। ਵੈਸੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਆ ਉਹਨਾਂ ਨੇ ਬਹੁਤ ਜ਼ਿਆਦਾ ਟੈਕਸ ਬ੍ਰੇਕਸ ਹਾਲੀਵੁੱਡ ਨੂੰ ਮੂਵੀ ਸ਼ੂਟਿੰਗ ਦੇ ਲਈ ਜਿਹੜੀਆਂ ਦਿੱਤੀਆਂ ਜਾਂਦੀਆਂ। ਜਾਰਜੀਆ ਵਰਗਾ ਜਿਹੜਾ ਇੱਕ ਸੂਬਾ ਹੈ ਉੱਥੇ ਬਹੁਤ ਜ਼ਿਆਦਾ ਮੂਵੀਜ਼ ਸ਼ਾਟ ਜਿਹੜੀਆਂ ਉਹ ਕੀਤੀਆਂ ਜਾਂਦੀਆਂ, ਸ਼ੂਟ ਕੀਤੀਆਂ ਜਾਂਦੀਆਂ ਆ। ਉਹਦੇ ਕਾਰਨ ਇਹੀ ਆ ਵੀ ਟੈਕਸ ਦੇ ਵਿੱਚ ਰਿਆਇਤ ਦਿੱਤੀ ਜਾਂਦੀ ਆ। ਥੋੜੇ ਦਿਨ ਪਹਿਲਾਂ ਦੀ ਖਬਰ ਆਪਣੀ ਕੈਲੀਫੋਰਨੀਆ ਵਾਲਿਆਂ ਨੇ ਵੀ ਹਾਲੀਵੁੱਡ ਨੂੰ ਕੁਝ ਹੋਰ ਸਬਸਿਡੀਜ਼ ਦੇ ਵਿੱਚ ਵਾਧਾ ਕਰਨ ਦੀ ਗੱਲ ਆਖੀ ਸੀ, ਪਰ ਟਰੰਪ ਹੁਣਾਂ ਨੇ ਹੁਣ ਇਸ ਤਰੀਕੇ ਦੇ ਨਾਲ ਵੀ ਬਾਹਰ ਸ਼ੂਟ ਹੋਈਆਂ ਮੂਵੀਜ਼ ਇੱਥੇ ਅਮਰੀਕਾ ਦੇ ਵਿੱਚ ਜੇ ਆਉਂਦੀਆਂ ਆ ਤੇ ਉਹਨਾਂ ਦੇ ਉੱਤੇ 100% ਟੈਰਿਫ ਲਾਉਂਦਾ ਆ ਤਾਂ ਉਹਦੇ ਨਾਲ ਕਾਫੀ ਵੱਡਾ ਜਿਹੜਾ ਇੱਕ ਇੰਡਸਟਰੀ ਦੇ ਉੱਤੇ, ਇਸ ਫਿਲਮ ਇੰਡਸਟਰੀ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਸਕਦਾ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਸ਼ਾਮ ਤੱਕ ਇਹ ਸਿਚੁਏਸ਼ਨ ਇੱਦਾਂ ਹੀ ਰਹਿੰਦੀ ਆ, ਕੱਲ ਪਰਸੋਂ ਤੱਕ ਇਹੀ ਸਿਚੁਏਸ਼ਨ ਰਹਿੰਦੀ ਆ ਜਾਂ ਇਸ ਵਿੱਚ ਜਿਹੜੀ ਉਹ ਚੇਂਜਸ ਆ ਸਕਦੀਆਂ ਨੇ। ਅਗਲੀ ਇੰਟਰਨੈਸ਼ਨਲ ਫੀਚਰ ਫਿਲਮ ਪ੍ਰੋਡਕਸ਼ਨ ਜਿਹੜੀ ਆ UK ਦੇ ਵਿੱਚ $1.9 ਬਿਲੀਅਨ ਉਹਨਾਂ ਨੇ ਸਪੈਂਡ ਕੀਤਾ ਸੀ, ਜੋ ਕਿ $2.8 ਬਿਲੀਅਨ ਉਹਨਾਂ ਦੀ ਪ੍ਰੋਡਕਸ਼ਨ ਵਾਪਸ ਆਈ ਸੀ। ਇਨਵੈਸਟਮੈਂਟ USA ਦੀ ਫਿਲਮ ਇੰਡਸਟਰੀ ਤੋਂ 83% ਇਨਕਰੀਜ਼ ਹੋਈ ਹੈ UK ਦੇ ਵਿੱਚ। ਆਪਣੀ ਸਟੇਟ, ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ, ਉੱਥੇ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਾਫੀ ਜ਼ਿਆਦਾ ਇਹਦਾ ਵਿਰੋਧ ਕੀਤਾ ਹੈਗਾ ਆ
ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਕੋਲ ਕੋਈ ਅਥਾਰਟੀ ਨਹੀਂ ਹੈ ਇੱਦਾਂ ਦੇ ਜਿਹੜੇ ਟੈਰਿਫ ਲਾਉਣ ਦੇ ਉੱਤੇ, ਤੇ ਇਹ ਜਿਹੜਾ ਆ ਪੂਰੀ ਤਰ੍ਹਾਂ ਜਿਹੜੀ ਇੰਡਸਟਰੀ ਨੂੰ ਮੈਸਅਪ ਕਰੂ। ਜੀ ਇਹ ਵੀ ਜਿਹੜਾ ਦੇਖਦੇ ਜਾਈਏ ਹਰਜੋਤ ਸਿੰਘ ਜੀ, ਆਪਣੀਆਂ ਜਿਹੜੀਆਂ ਪੰਜਾਬੀ ਮੂਵੀਆਂ ਵੀ ਯੂਕੇ ਦੇ ਵਿੱਚ ਜਾ ਕੇ ਤਾਂ ਹੀ ਸਭ ਤੋਂ ਜ਼ਿਆਦਾ ਬਣਦੀਆਂ ਆ। ਰੀਜ਼ਨ ਇਹ ਆ ਵੀ ਯੂਕੇ ਵਾਲੇ ਬਹੁਤ ਜ਼ਿਆਦਾ ਛੋਟ ਦੇ ਦਿੰਦੇ ਆ ਟੈਕਸ ਦੇ ਵਿੱਚ, ਉਹਦੇ ਕਰਕੇ ਉੱਧਰ ਜਾਂਦੇ ਆ, ਤੇ ਹਾਲੀਵੁੱਡ ਵਾਲਿਆਂ ਨੇ ਵੀ ਉੱਧਰ ਹੀ ਜਾਣਾ ਜਿੱਧਰ ਮਨੀ ਘੱਟ ਲੱਗਦੀ ਆ। ਪਰ ਹੁਣ ਵਾਪਸੀ ਦੇ ਉੱਤੇ ਜੇ ਟੈਰਿਫ ਲੱਗਣਗੇ ਤਾਂ ਇਹਨਾਂ ਨੂੰ ਮੁੜ ਵਿਚਾਰ ਜਿਹੜਾ ਇਸ ਦੇ ਵਿੱਚ ਕਰਨਾ ਪਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਗਾਜ਼ਾ ਪੱਟੀ ਨੂੰ ਲੈ ਕੇ, ਇਹ ਇੱਕ ਕਹਿ ਸਕਦੇ ਆ ਵੀ ਕਾਈਂਡ ਆਫ ਅਚੰਭਾ ਵੀ ਆ, ਤੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਖਾਤੇ ਜਿਹੜਾ ਇਹ ਲੱਗਦਾ ਵੀ ਸੀਗਾ ਵੀ ਇਦਾਂ ਦੀ ਚੀਜ਼ ਹੋ ਸਕਦੀ ਹੈ। ਖਾਸ ਕਰਕੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ AI ਜਨਰੇਟਿਡ ਵੀਡੀਓ ਜਾਰੀ ਕੀਤੀ ਸੀ, ਤੇ ਉਹਨਾਂ ਨੇ ਕਿਹਾ ਸੀਗਾ ਵੀ ਗਾਜ਼ਾ ਨੂੰ ਐਜ਼ ਏ ਰੀਅਲ ਸਟੇਟ ਓਪਰਚੁਨਿਟੀ ਦੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਉਹ ਵਰਤਣਾ ਜਿਹੜਾ ਉਹ ਚਾਹੁੰਦੇ ਆ। ਅੱਜ ਯੂਰੋ ਨਿਊਜ਼ ਵਾਲੇ ਰਿਪੋਰਟ ਕਰ ਰਹੇ ਵੀ ਇਜ਼ਰਾਈਲ ਦੀ ਜਿਹੜੀ ਕੈਬਨਿਟ ਆ ਉਹਨਾਂ ਨੇ ਗਾਜ਼ਾ ਪੱਟੀ ਦਾ ਪੂਰਾ ਕੰਟਰੋਲ ਆਪਣੇ ਅਧੀਨ ਲੈਣ ਦਾ ਜਿਹੜਾ ਪਲਾਨ ਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ। ਸੋ ਕਹਿੰਦੇ ਵੀ ਗਾਜ਼ਾ ਸਟ੍ਰਿਪ ਨੂੰ ਸੀਜ਼ ਜਿਹੜਾ ਉਹ ਕਰ ਲਿਆ ਜਾਊਗਾ। ਨੇਤਨਯਾਹੂ ਦਾ ਕਹਿੰਦੇ ਵੀ ਇਹ ਇਸ ਟਾਈਮ ਦਾ ਸਭ ਤੋਂ ਵੱਡਾ ਇੱਕ ਪਾਵਰਫੁਲ ਇਜ਼ਰਾਈਲੀ ਆਪਰੇਸ਼ਨ ਗਾਜ਼ਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ। ਉੱਥੋਂ ਦੇ ਮਿਨਿਸਟਰਸ ਨੇ ਪੂਰੇ ਦੇ ਪੂਰੇ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲੈਣ ਦੀ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਆ। 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇ ਵਿੱਚ ਜੋ ਗਾਜ਼ਾ ਪੱਟੀ ਦੇ ਵਿੱਚ ਵਾਪਰਿਆ ਆ, ਜਿੱਦਾਂ ਪਹਿਲਾਂ ਹਮਾਸ ਵਾਲਿਆਂ ਨੇ ਇਜ਼ਰਾਈਲੀਆਂ ਨੂੰ ਮਾਰਿਆ, ਤੇ ਉਸ ਤੋਂ ਬਾਅਦ ਦੇ ਵਿੱਚ ਜੋ ਇਜ਼ਰਾਈਲੀਆਂ ਨੇ ਉੱਥੇ ਤਾਬੜਤੋੜ ਹਿੰਸਾ ਜਿਹੜੀ ਉਹ ਨਾਲ ਦੇ ਨਾਲ ਹੋਈ ਆ। ਆਮ ਲੋਕ 50,000 ਤੋਂ ਵੱਧ ਜਿਹੜੇ ਉਹ ਹੁਣ ਤੱਕ ਮਰ ਚੁੱਕੇ ਆ। ਹੁਣ ਤਾਂ ਲੋਕਾਂ ਨੂੰ ਨੰਬਰਸ ਦੇ ਨਾਲ ਹਰਜੋਤ ਸਿੰਘ ਜੀ ਬੜਾ ਕੋਈ ਅਸਰ ਵੀ ਨਹੀਂ ਪੈਂਦਾ, ਵੀ ਖਬਰਾਂ ਹੀ ਇੰਨੇ ਸਾਲਾਂ ਤੋਂ ਲਗਾਤਾਰ ਉੱਥੇ ਆ ਰਹੀਆਂ ਆ। ਉਹਨਾਂ ਦੀ ਜਿਹੜੀ ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਆ, ਉਹਨਾਂ ਨੇ ਇਹ ਫੈਸਲਾ ਲਿਆ ਆ। ਰਿਕਮੈਂਡੇਸ਼ਨ ਜਿਹੜੀ ਇਜ਼ਰਾਈਲ ਦੇ ਮਿਲਟਰੀ ਚੀਫ ਅਯਾਲ ਜ਼ਮੀਰ ਦੇ ਕਹਿਣ ਦੇ ਉੱਤੇ ਕਹਿੰਦੇ ਵੀ ਉਹ ਹੁਣ ਅੱਗੇ ਵਧਣਗੇ। ਇਜ਼ਰਾਈਲ ਸੀਜ਼ਫਾਇਰ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ 1/3 ਗਾਜ਼ਾ ਦਾ ਜਿਹੜਾ ਕੰਟਰੋਲ ਆ ਉਹ ਆਪਣੇ ਅੰਡਰ ਲੈ ਲਿਆ ਸੀਗਾ। ਅਕਤੂਬਰ 2023 ਤੋਂ ਲੜਾਈ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਉੱਥੇ ਰਾਹਤ ਸਮੱਗਰੀ ਨੂੰ ਪਹੁੰਚਾਉਣਾ, ਚਾਹੇ ਉਸ ਦੇ ਵਿੱਚ ਫੂਡ ਆ, ਫਿਊਲ ਆ, ਮੈਡੀਕਲ ਸਪਲਾਈ ਆ, ਉਸ ਨੂੰ ਜਿਹੜਾ ਉਹ ਲਗਾਤਾਰ ਰੋਕਿਆ ਹੈਗਾ। ਹੁਣ 3 ਮਹੀਨੇ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਆ ਜਦੋਂ ਇਹਨਾਂ ਨੇ ਹਰ ਇੱਕ ਤਰੀਕੇ ਦੀ ਉੱਥੇ ਜਿਹੜੀ ਰਾਹਤ ਸਮੱਗਰੀ ਪਹੁੰਚ ਰਹੀ ਆ ਉਸ ਦੇ ਉੱਤੇ ਰੋਕ ਲਾਈ ਹੈਗੀ ਆ। UN ਨੇ ਕਿਹਾ ਵੀ ਇਜ਼ਰਾਈਲ ਦਾ ਇਹ ਜਿਹੜਾ ਪ੍ਰਪੋਜ਼ਲ ਆ ਇਹ ਟੋਟਲੀ ਗਲਤ ਹੈਗਾ ਆ, ਪਰ ਇਹ ਇੱਕ ਵੱਡੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰਨ ਜਾ ਰਹੀ ਆ। ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਤੇ ਨੇਤਨਯਾਹੂ ਦੀ ਜਦੋਂ ਰੀਸੈਂਟਲੀ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਇਹ ਪਲਾਨ ਜਿਹੜੇ ਉਹ ਡਿਸਕਸ ਕੀਤੇ ਗਏ ਹੋਣ, ਜਿਸ ਤੋਂ ਬਾਅਦ ਦੇ ਵਿੱਚ ਨੇਤਨਯਾਹੂ ਨੂੰ ਅੱਜ ਉਸ ਦੀ ਕੈਬਨਿਟ ਦੀ ਹਰੀ ਝੰਡੀ ਇਸ ਵਿੱਚ ਮਿਲ ਚੁੱਕੀ ਆ ਵੀ ਗਾਜ਼ਾ ਦਾ ਸਾਰਾ ਜਿਹੜਾ ਕੰਟਰੋਲ ਆ ਉਹ ਆਪਣੇ ਅਧੀਨ ਲੈਣ ਜਿਹੜੇ ਉਹ ਜਾ ਰਹੇ ਆ। 51,000 ਤੋਂ ਵੱਧ ਮੌਤਾਂ ਹੁਣ ਤੱਕ ਗਾਜ਼ਾ ਦੇ ਵਿੱਚ ਹੋ ਚੁੱਕੀਆਂ ਜਦੋਂ ਤੋਂ ਇਜ਼ਰਾਈਲ ਨੇ offensive ਸ਼ੁਰੂ ਕੀਤਾ ਆ। 1,200 ਤੋਂ ਵੱਧ ਲੋਕਾਂ ਨੂੰ ਹਮਾਸ ਨੇ 7 ਅਕਤੂਬਰ 2023 ਦੇ ਹਮਲੇ ਦੇ ਵਿੱਚ ਮਾਰਿਆ ਸੀਗਾ। ਅਜੇ ਵੀ 59 ਲੋਕ ਅਜਿਹੇ 59 ਪਰਿਵਾਰ ਅਜਿਹੇ ਨੇ ਜਿਹੜੇ ਹੌਸਟੇਜ ਹਮਾਸ ਦੇ ਕੰਟਰੋਲ ਦੇ ਵਿੱਚ ਹੈਗੇ ਨੇ। ਸੋ ਉਸ ਬਾਬਤ ਵੀ ਰੈੱਡ ਅਲਰਟ ਕਹਿੰਦੇ ਆ ਵੀ ਉਹ ਜਾਰੀ ਕੀਤਾ ਗਿਆ ਆ। ਮਿਲਟਰੀ ਆਪਰੇਸ਼ਨਸ ਨੂੰ ਐਕਸਪੈਂਡ ਕਰਨਾ, ਕਹਿੰਦੇ ਵੀ ਉੱਥੇ ਸਿਚੁਏਸ਼ਨ ਹੋਰ ਵੀ ਜ਼ਿਆਦਾ ਗਾਜ਼ਾ ਵਾਲਿਆਂ ਦੇ ਲਈ ਮਾੜੀ ਹੋਣ ਜਾ ਰਹੀ ਆ। ਇਹ ਗਾਜ਼ਾ ਦੇ ਲੋਕ ਹੁਣ ਜਿਹੜੇ ਮਿਲੀਅਨਸ ਦੇ ਵਿੱਚ ਉੱਥੇ ਰਹਿ ਰਹੇ ਸੀ, ਜਿਹੜੇ ਘਰੋਂ ਬੇਘਰ ਹੋਏ ਆ, ਉਹ ਕਿੱਧਰ ਨੂੰ ਜਾਣਗੇ? ਕੋਈ ਮੁਲਕ ਉਹਨਾਂ ਨੂੰ ਲਊਗਾ ਜਾਂ ਉਹ ਜਿਹੜੇ ਪੈਲਸਤੀਨ ਦਾ ਦੂਸਰਾ ਹਿੱਸਾ ਬਚਿਆ ਆ ਉਧਰ ਉਹ ਜਾ ਸਕਦੇ ਆ? ਵੈਸਟ ਬੈਂਕ ਦੇ ਵਿੱਚ ਇਹ ਦੇਖਣ ਵਾਲੀ ਗੱਲ ਆ। ਮਿਸਰ ਵਾਲੇ ਉਹਨਾਂ ਦੇ ਨੂੰ ਲੈ ਸਕਦੇ ਆ। ਹਾਲ ਦੀ ਘੜੀ ਇਹਦਾ ਜਵਾਬ ਕਿਸੇ ਦੇ ਕੋਲ ਨਹੀਂ ਆ। ਪਰ ਇਹ ਹੁਣ ਬੇਘਰੇ ਜਿਹੜੇ ਆ ਹਰਜੋਤ ਸਿੰਘ ਜੀ, ਜਿਹੜੇ ਕੰਧਾਂ ਵਾਲੇ ਘਰ ਉਸ ਤੋਂ ਇਲਾਵਾ ਹੁਣ ਆਪਣਾ ਥਾਂ ਵੀ ਜਿਹੜੀ ਉਹ ਲੱਗਦਾ ਇਜ਼ਰਾਈਲ ਹੱਥ ਗਵਾਉਣ ਜਾ ਰਹੇ ਆ। ਦੂਸਰੇ ਪਾਸੇ ਯੈਮਨ ਦੇ ਜਿਹੜੇ ਹੂਟੀਜ਼ ਆ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹ ਇਜ਼ਰਾਈਲ ਦੇ 에ਅਰਪੋਰਟਸ ਤੇ ਲਗਾਤਾਰ ਸਟ੍ਰਾਈਕ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇਜ਼ਰਾਈਲ ਦੇ ਇੱਕ 에ਅਰਪੋਰਟ ਜੋ ਕਿ ਬੈਨ ਗੁਰੀਅਨ 에ਅਰਪੋਰਟ ਆ ਉੱਥੇ ਸਟ੍ਰਾਈਕ ਕੀਤਾ ਹੈਗਾ, ਤੇ ਉਹਦੇ ਨਾਲ ਕੁਝ ਜਿਹੜੇ ਲੋਕਾਂ ਦੇ ਸੱਟ ਚੋਟ ਵੀ ਲੱਗੀ ਹੈਗੀ। ਲੱਕਲੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੂਟੀਜ਼ ਦਾ ਹਿਊਮਨਿਟੇਰੀਅਨ ਆਪਰੇਸ਼ਨ ਕੋਆਰਡੀਨੇਟਰ ਸੈਂਟਰ
ਜੋ ਪਿਛਲੀ ਵਾਰੀ ਸੈਟਅਪ ਕੀਤਾ ਗਿਆ ਸੀ, ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ ਵੀ ਜਿੰਨੀਆਂ ਵੀ 에ਅਰਲਾਈਨਸ ਹੈਗੀਆਂ ਆ ਉਹ ਜਾ ਰਹੀਆਂ ਆ ਤੇ ਇਜ਼ਰਾਈਲ ਦੇ 에ਅਰਪੋਰਟਸ ਨੂੰ, ਖਾਸ ਕਰਕੇ ਗੁਰੀਅਨ 에ਅਰਪੋਰਟ ਨੂੰ, ਉਹ ਸਾਡਾ ਟੌਪ ਦਾ ਟਾਰਗੇਟ ਹੋਊਗਾ। ਹੂਟੀਜ਼ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਵੀ ਅਟੈਕ ਕੀਤਾ ਸੀ, ਕਾਫੀ ਲੋਕਾਂ ਨੂੰ ਉੱਥੇ ਦਿਆਂ ਨੂੰ ਮਾਰਿਆ ਵੀ ਸੀ, ਪਰ ਕਾਫੀ ਲੰਮੇ ਸਮੇਂ ਤੋਂ ਜਿਹੜੇ ਹੂਟੀਜ਼ ਆ ਯੈਮਨ ਦੇ, ਉਹ ਇਸ ਰਸਤੇ ਦੇ ਉੱਤੇ, ਸਮੁੰਦਰੀ ਰਸਤੇ ਦੇ ਉੱਤੇ ਜਿੱਥੋਂ ਦੀ ਜਹਾਜ਼ ਆਉਂਦੇ ਆ ਤੇ ਪਲੱਸ ਇਜ਼ਰਾਈਲ ਦੇ ਉੱਤੇ ਅਟੈਕ ਕਰਦੇ ਰਹਿੰਦੇ ਹੈਗੇ ਆ। ਤੇ ਇਜ਼ਰਾਈਲ ਦੀ ਵਿੱਚ ਜੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੀ ਹੈਗਾ ਆ, ਹੁਣ ਤੱਕ 52,000 ਤੋਂ ਵੱਧ ਜਿਹੜੇ ਲੋਕ ਆ ਉਹ ਪਾਲਸਤੀਨੀਅਨ ਮੂਲ ਦੇ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ, ਉਹਨਾਂ ਦਾ ਕਤਲ ਕੀਤਾ ਜਾ ਚੁੱਕਾ ਹੈਗਾ। ਤੇ 1200 ਦੇ ਕਰੀਬ ਜਿਹੜੇ ਲੋਕ ਸੀ ਉਹ ਇਜ਼ਰਾਈਲ 'ਚ, ਉਹਨਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀ ਅਕਤੂਬਰ 7 2023 ਤੋਂ ਲੈ ਕੇ, ਤੇ 251 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ ਸੀ, ਜਿਨ੍ਹਾਂ ਚੋਂ ਹਜੇ ਵੀ ਕੁਝ ਲੋਕ ਜਿਹੜੇ ਆ ਉਹ ਦੱਸੇ ਜਾ ਰਿਹਾ ਵੀ ਹਮਾਸ ਦੇ ਕੋਲ ਆ। ਸੋ ਇਜ਼ਰਾਈਲ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਗਾਜ਼ਾ ਦੇ ਉੱਤੇ ਪੂਰਾ ਕੰਟਰੋਲ ਕਰਨ ਜਾ ਰਹੇ ਆ, ਪੂਰੀ ਦੁਨੀਆ ਜਿਹੜੀ ਆ ਉਹ ਚੁੱਪ ਹੈਗੀ ਆ, ਇਹ ਜੋ ਕੁਝ ਇੰਨਾ ਜਿਹੜਾ ਜ਼ੁਲਮ ਉੱਥੇ ਹੋ ਰਿਹਾ ਹੈਗਾ। ਦੂਸਰੇ ਪਾਸੇ ਜਿਹੜੇ ਹੂਟੀਜ਼ ਆ ਉਹ ਵੀ ਕਹਿੰਦੇ ਵੀ ਹੁਣ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਣ ਜਾ ਰਹੇ ਹਾਂ ਜੀ। ਯਮਨ ਦੇ ਵਿੱਚ ਆਲਰੇਡੀ ਅਮਰੀਕਾ ਨੇ ਬਹੁਤ ਸਾਰੀ ਜਿਹੜੀ ਕਾਰਵਾਈ ਖਾਸ ਕਰਕੇ 에ਅਰ ਸਟ੍ਰਾਈਕਸ ਨੂੰ ਲੈ ਕੇ ਕੀਤੀ ਆ। ਉਹਨਾਂ ਦੇ ਕਾਫੀ ਨੁਕਸਾਨ ਹੂਦੀਜ਼ ਨੂੰ ਆਲਰੇਡੀ ਅਮਰੀਕਾ ਦੇ ਦੁਆਰਾ ਕੀਤਾ ਜਾ ਚੁੱਕਾ ਹੈ, ਤੇ ਜੇ ਹੁਣ ਉਹ ਇਜ਼ਰਾਈਲ ਦੇ ਉੱਤੇ ਹਮਲਾ ਕਰਦੇ ਆ ਤਾਂ ਹਰਜੋਤ ਸਿੰਘ ਜੀ ਲੱਗਦਾ ਵੀ ਇਸ ਦਾ ਵੀ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਜਿਹੜਾ ਇਵੈਂਚੁਅਲੀ ਪੈ ਸਕਦਾ ਆ। ਇਜ਼ਰਾਈਲ ਵਿਦਆਊਟ ਅਮਰੀਕਨ ਸਪੋਰਟ ਇਦਾਂ ਦਾ ਫੈਸਲਾ ਜਿਹੜਾ ਉਹਨੇ ਨਹੀਂ ਸੀ ਲੈਣਾ, ਤੇ ਹੁਣ ਜਿਹੜਾ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲੈਣ ਦਾ ਉਹਨਾਂ ਨੇ ਫੈਸਲਾ ਲਿਆ ਆ। ਇਸ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਓਬਵੀਅਸਲੀ ਆ ਉਹ ਹੋਰ ਵੀ ਜ਼ਿਆਦਾ ਵਧੂਗਾ। ਹਮਾਸ ਇਸ ਦੇ ਉੱਤੇ ਕਿੱਦਾਂ ਦਾ ਰੁਖ ਇਖਤਿਆਰ ਕਰਦੀ ਆ ਉਹ ਦੇਖਣ ਵਾਲੀ ਗੱਲ ਆ, ਪਰ ਮੋਸਟ ਪ੍ਰੋਬਬਲੀ ਉਹ ਵੀ ਅੱਗੋਂ ਲੜਨ ਨੂੰ ਜਿਹੜੇ ਉਹ ਕਾਲੇ ਹੋਣਗੇ। ਅੱਗੇ ਤਾਂ ਉਹਨਾਂ ਨੇ ਬਹੁਤ ਵਾਰੀ ਆਪ ਵੀ ਕਿਹਾ ਵੀ ਉਹ ਸੀਜ਼ਫਾਇਰ ਨੂੰ ਰੈਡੀ ਹੈ, ਕਿਉਂਕਿ ਉਹਨਾਂ ਦਾ ਵੀ ਹਾਲਾਤ ਕੋਈ ਬੜੇ ਇੰਨੇ ਚੰਗੇ ਨਹੀਂ ਆ। ਪਰ ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, 2.5 ਸਾਲ ਹੋ ਗਏ ਆ ਇਸ ਲੜਾਈ ਨੂੰ ਚੱਲਦਿਆਂ। ਉਹ ਇਜ਼ਰਾਈਲ ਅਮਰੀਕਾ ਬਹੁਤ ਤਗੜੀ ਮਿਲਟਰੀ ਪਾਵਰ ਆ, ਫਿਰ ਵੀ ਹਮਾਸ ਵਾਲੇ ਅੰਦਰ ਖਾਤੇ ਉਹਨਾਂ ਨੂੰ ਪੰਗਾ ਜਿਹੜਾ ਉਹ ਲਈ ਜਾ ਰਹੇ ਆ, ਉਹਨਾਂ ਨੂੰ ਰੋਕੀ ਰੱਖਿਆ ਹੈ। ਸੋ ਅੰਦਰ ਖਾਤੇ ਉਹ ਐਕਟਿਵ ਤਾਂ ਜ਼ਰੂਰ ਹੈਗੇ ਨੇ, ਲੜ ਵੀ ਰਹੇ ਆ, ਉਹਨਾਂ ਦੇ ਵੀ ਫੌਜੀ ਮਾਰ ਰਹੇ ਹੋਣਗੇ, ਬੰਦਕ ਵੀ ਉਹਨਾਂ ਨੇ ਉਹ ਬਣਾ ਕੇ ਰੱਖਿਆ। ਪਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹਾਲਾਤ ਵੱਧ ਤੋਂ ਬੱਤਰ ਜਿਹੜੇ ਆ ਉਹ ਜਲਦ ਹੀ ਹੋ ਸਕਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਲਗਾਤਾਰ ਆਪਣੇ ਸਾਹਮਣੇ ਬੀਤੇ ਜਦੋਂ ਤੋਂ ਉਹਨਾਂ ਨੇ ਸਹੁੰ ਚੁੱਕੀ ਆ, ਉਹਨਾਂ ਨੇ ਇਹ ਪੇਸ਼ ਕੀਤਾ ਵੀ ਅਮਰੀਕਾ ਦੇ ਵਿੱਚ ਇਸ ਟਾਈਮ ਕ੍ਰਾਈਮ ਬਹੁਤ ਜ਼ਿਆਦਾ ਹੈ, ਕ੍ਰਿਮੀਨਲ ਬਹੁਤ ਜ਼ਿਆਦਾ ਨੇ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਦੁਆਰਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਆ। ਉਹਨਾਂ ਨੂੰ ਲਗਾਤਾਰ ਫੜ ਕੇ ਡਿਪੋਰਟ ਕਰਨ ਦੇ ਜਿਹੜੇ ਸਿਲਸਿਲੇ ਆ ਉਹ ਜਾਰੀ ਆ। ਅਲ ਸਲਵਾਡੋਰ ਤੇ ਹੋਰ ਜਿਹੜੇ ਮੁਲਕਾਂ ਤੋਂ ਬਾਅਦ ਚ ਅਫਰੀਕਨ ਮੁਲਕ ਰਵਾਂਡਾ, ਉਹ ਵੀ ਕਹਿੰਦੇ ਵੀ ਹੁਣ ਗੱਲਬਾਤ ਕਰ ਰਿਹਾ ਆ US ਦੇ ਨਾਲ ਵੀ ਉਹ ਸ਼ਾਇਦ ਜਿਹੜੇ ਮਾਈਗ੍ਰੈਂਟਸ ਆ ਜਿਹੜੇ ਡਿਪੋਰਟ ਕੀਤੇ ਜਾਣੇ ਆ ਅਮਰੀਕਾ ਦੇ ਕੋਲੋਂ, ਉਹਨਾਂ ਨੂੰ ਰਵਾਂਡਾ ਦੇ ਵਿੱਚ ਘੱਲਿਆ ਜਾ ਸਕਦਾ ਆ। ਫੋਰਨ ਮਿਨਿਸਟਰ ਨੇ ਕਹਿੰਦੇ ਵੀ ਅੱਜ ਜਿਹੜੇ ਰਵਾਂਡਾ ਦੇ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ। ਉਹਨਾਂ ਨੇ ਉੱਥੇ ਦੇ ਜਿਹੜੇ ਸਟੇਟ ਟੈਲੀਵਿਜ਼ਨ ਦੇ ਉੱਤੇ ਸੰਬੋਧਨ ਕਰਦੇ ਹੋਏ ਜਿਹੜਾ ਉਹ ਗੱਲ ਕੀਤੀ ਵੀ ਕਹਿੰਦੇ ਵੀ ਰਵਾਂਡਾ ਇਸ ਟਾਈਮ ਅਰਲੀ ਸਟੇਜਿਸ ਦੇ ਵਿੱਚ ਆ, ਸ਼ੁਰੂਆਤੀ ਗੱਲਬਾਤ ਦੇ ਵਿੱਚ ਅਮਰੀਕਾ ਦੇ ਨਾਲ ਗੱਲ ਕਰ ਰਿਹਾ ਆ ਵੀ ਜਿਹੜੇ ਇਮੀਗ੍ਰੈਂਟਸ ਡਿਪੋਰਟ ਕੀਤੇ ਜਾਣੇ ਆ ਉਹਨਾਂ ਨੂੰ ਰਵਾਂਡਾ ਜਿਹੜਾ ਆ ਉਹ ਲੈ ਲਿਆ ਜਾਵੇ। ਰਵਾਂਡਾ ਦੇ ਵਿੱਚ ਪਹਿਲਾਂ ਵੀ ਇਹ ਜੇ ਦੱਸਦੇ ਜਾਈਏ, ਜਦੋਂ UK ਦੇ ਵਿੱਚ ਵੀ ਇਹੀ ਰੌਲਾ ਪਿਆ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ, ਵੀ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਉੱਥੇ ਘੱਲਿਆ ਜਿਹੜਾ ਉਹ ਜਾਂਦਾ ਸੀ, ਡਿਪੋਰਟ ਕਰਕੇ ਉਧਰ ਨੂੰ ਘੱਲਣ ਦੀ ਗੱਲ ਚੱਲਦੀ ਸੀ। ਕਹਿੰਦੇ ਵੀ ਰਵਾਂਡਾ ਨੇ ਆਪਣੇ ਆਪ ਨੂੰ ਇਸ ਤਰੀਕੇ ਦੀ ਇੱਕ ਡੈਸਟੀਨੇਸ਼ਨ ਕੰਟਰੀ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੋਇਆ ਆ ਵੀ ਜਿੱਥੇ ਮਾਈਗ੍ਰੈਂਟਸ ਵੈਸਟਰਨ ਕੰਟਰੀਜ਼ ਦੇ ਜਿਹੜੇ ਉਹਨਾਂ ਨੂੰ ਨਹੀਂ ਚਾਹੀਦੇ, ਰਿਮੂਵ ਕਰਨਾ ਜਿਹੜਾ ਉਹ ਚਾਹੁੰਦੇ ਆ, ਤਾਂ ਉਹਨਾਂ ਨੂੰ ਉੱਥੇ ਜਿਹੜਾ ਉਹ ਘੱਲਿਆ ਜਾ ਸਕਦਾ ਹੈਗਾ ਆ। ਸੋ ਓਲੀਵੀਅਰ ਜਿਹੜੇ ਮਿਨਿਸਟਰ ਫਾਰ ਫੋਰਨ ਅਫੇਅਰ ਐਂਡ ਇੰਟਰਨੈਸ਼ਨਲ ਕੋਆਪਰੇਸ਼ਨ ਜੋ ਰਵਾਂਡਾ ਦੇ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਕਿਗਾਲੀ ਜਿਹੜੀ ਆ ਉਹਨੇ ਕਹਿੰਦੇ ਵੀ ਐਗਰੀਮੈਂਟ ਸਾਈਨ ਕੀਤਾ ਸੀਗਾ ਬ੍ਰਿਟੇਨ ਦੇ ਨਾਲ 2022 ਦੇ ਵਿੱਚ, ਵੀ ਉਹ ਵੀ ਜਿਹੜੇ ਅਸਾਈਲਮ ਸੀਕਰ ਆ ਉਹਨਾਂ ਨੂੰ ਉੱਥੇ
ਜਿਹੜੇ ਉਹ ਰੱਖਿਆ ਕਰਨਗੇ। ਕਿਗਾਲੀ ਜਿਹੜੀ ਰਵਾਂਡਾ ਦੀ ਰਾਜਧਾਨੀ ਆ, ਸੋ ਉਹ ਉਸ ਕਰਕੇ ਜਿਹੜਾ ਨਾਮ ਆ ਇਸ ਦੇ ਵਿੱਚ ਆਇਆ ਸੀ। ਸੋ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਡਿਸਕਸ਼ਨ ਆ ਉਹ US ਦੇ ਨਾਲ ਇਸ ਟਾਈਮ ਚੱਲ ਰਹੀ ਆ। ਕਹਿੰਦੇ ਵੀ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ, ਪਰ ਸ਼ੁਰੂਆਤੀ ਦੌਰ ਦੇ ਵਿੱਚ ਗੱਲਬਾਤ ਹੈਗੀ ਆ। ਅਲ ਸਲਵਾਡੋਰ ਨੂੰ ਘੱਲੇ ਗਏ ਲੋਕਾਂ ਨੂੰ ਲੈ ਕੇ ਵੀ ਆਪਾਂ ਨੂੰ ਪਤਾ ਅਮਰੀਕਾ ਦੇ ਵਿੱਚ ਅਦਾਲਤਾਂ 'ਚ ਬਹੁਤ ਸਾਰੇ ਕੇਸ ਚੱਲ ਰਹੇ ਆ। ਕਈ ਕੇਸ ਟਰੰਪ ਪ੍ਰਸ਼ਾਸਨ ਹਾਰੀ ਵੀ ਆ, ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਲੋਕਾਂ ਨੂੰ ਉੱਥੇ ਹੀ ਡੱਕ ਕੇ ਰੱਖਿਆ ਹੈਗਾ ਆ। ਸੋ ਹੁਣ ਰਵਾਂਡਾ ਦੇ ਵਿੱਚ ਵੀ ਜਿਹੜੇ ਡਿਪੋਰਟ ਕੀਤੇ ਲੋਕ ਆ ਉਹਨਾਂ ਨੂੰ ਘੱਲਿਆ ਜਾ ਸਕਦਾ ਆ ਜੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇਕਰਾਰ ਹੋ ਜਾਂਦਾ ਆ। ਤੇ ਜੋ ਲੱਗ ਰਿਹਾ ਵੀ ਰਵਾਂਡਾ ਦੀ ਪੋਜੀਸ਼ਨ ਆ ਉਹ ਇਸ ਚੀਜ਼ ਨੂੰ ਜਲਦ ਹੀ ਮੰਨ ਸਕਦੇ ਨੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਜਿਹੜੀ ਇੱਕ ਬਹੁਤ ਹੀ ਬਦਨਾਮ ਜੇਲ੍ਹ ਸੈਨ ਫਰਾਂਸਿਸਕੋ ਦੇ ਵਿੱਚ ਹੈਗੀ ਆ ਅਲਕਾਟਰਾਜ਼, ਉਸ ਨੂੰ ਰੀਬਿਲਡ ਤੇ ਰੀਓਪਨ ਕਰਨ ਜਾ ਰਹੇ ਆ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਖਤਰਨਾਕ ਕ੍ਰਿਮੀਨਲ ਹੈਗੇ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ। ਬਹੁਤ ਸਾਰੇ ਲੋਕ ਜਿਹੜੇ ਸੈਨ ਫਰਾਂਸਿਸਕੋ ਵਿਜ਼ਿਟ ਕਰਨ ਜਾਂਦੇ ਆ ਤੇ ਉਹ ਹਮੇਸ਼ਾ ਹੀ ਅਲਕਾਟਰਾਜ਼ ਜਿਹੜੀ ਜੇਲ੍ਹ ਆ, ਜੇ ਉੱਥੇ ਤੱਕ ਨਹੀਂ ਅੰਦਰ ਜਾਂਦੇ ਤਾਂ ਘੱਟੋ ਘੱਟ ਗੋਲਡਨ ਗੇਟ ਬ੍ਰਿਜ ਤੋਂ ਜਾਂ ਹੋਰ ਸੈਨ ਫਰਾਂਸਿਸਕੋ ਦੇ ਏਰੀਏ ਤੋਂ ਉਸ ਨੂੰ ਦੇਖਦੇ ਹੈਗੇ ਆ। 60 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਜਿਹੜੀ ਅਲਕਾਟਰਾਜ਼ ਜੇਲ੍ਹ ਆ ਇਹ ਇੱਕ ਤਰ੍ਹਾਂ ਦੇ ਨਾਲ ਬੰਦ ਹੈਗੀ ਆ। ਟਰੂਥ ਸੋਸ਼ਲ ਸਾਈਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਲਿਖਿਆ ਆ ਵੀ ਮੈਂ ਬਿਊਰੋ ਆਫ ਪ੍ਰਿਜ਼ਨਸ, ਡਿਪਾਰਟਮੈਂਟ ਆਫ ਜਸਟਿਸ, FBI, ਹੋਮਲੈਂਡ ਸਿਕਿਉਰਿਟੀ, ਇਹਨਾਂ ਸਾਰਿਆਂ ਨੂੰ ਇਹ ਕਿਹਾ ਆ ਵੀ ਅਲਕਾਟਰਾਜ਼ ਨੂੰ ਇਮੀਡੀਏਟਲੀ ਜਿਹੜਾ ਰੀਬਿਲਡ ਕੀਤਾ ਜਾਵੇ ਤੇ ਤਾਂ ਕਿ ਜਿਹੜੇ ਮੋਸਟ ਰੂਥਲੈਸ ਤੇ ਵਾਇਲੈਂਟ ਅਫੈਂਡਰਸ ਆ ਉਹਨਾਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਸੋ ਅਲਕਾਟਰਾਜ਼ ਜੇਲ੍ਹ ਜਿਹੜੀ ਆ ਇਹ ਛੋਟਾ ਜਿਹਾ ਆਈਲੈਂਡ ਹੈਗਾ ਆ, ਰੌਕੀ ਆਈਲੈਂਡ ਸੈਨ ਫਰਾਂਸਿਸਕੋ ਦੇ ਵਿੱਚ 2 ਕਿਲੋਮੀਟਰ ਦੂਰ ਆਫਸ਼ੋਰ ਫਰੋਮ ਸੈਨ ਫਰਾਂਸਿਸਕੋ ਆ। ਤੇ 1934 ਤੋਂ ਲੈ ਕੇ 1963 ਤੱਕ ਅਮਰੀਕਾ ਦੇ ਸਭ ਤੋਂ ਖਤਰਨਾਕ ਜਿਹੜੇ ਕੈਦੀ ਸੀਗੇ ਉਹ ਇੱਥੇ ਰੱਖੇ ਜਾਂਦੇ ਸੀਗੇ। ਬਹੁਤ ਸਾਰੇ ਲੋਕਾਂ ਨੇ ਉੱਥੋਂ ਭੱਜਣ ਨੱਠਣ ਦੀ ਵੀ ਕੋਸ਼ਿਸ਼ ਕੀਤੀ, ਉਹ ਮੋਸਟਲੀ ਮਾਰੇ ਗਏ, ਪਰ 3 ਜਣਿਆਂ ਦਾ ਜਿਹੜਾ ਹਜੇ ਵੀ ਰਹੱਸ ਬਣਿਆ ਹੋਇਆ ਵੀ ਉਹ ਉੱਥੋਂ ਨਿਕਲ ਗਏ ਸੀ ਕਿ ਨਹੀਂ, ਤੇ ਉਹਦੇ ਤੇ ਮੂਵੀਆਂ ਵੀ ਬਣੀਆਂ ਹੈਗੀਆਂ, ਇਹ ਸਾਰਾ ਕੁਝ ਹੋਇਆ ਹੈਗਾ। ਪਰ ਨੈਂਸੀ ਪਲੋਸੀ ਇਹ ਕਹਿੰਦੀ ਆ ਵੀ ਇਹ ਇੱਕ ਸੀਰੀਅਸ ਪ੍ਰਪੋਜ਼ਲ ਨਹੀਂ ਹੈ, ਉਹਨਾਂ ਦੇ ਡਿਸਟ੍ਰਿਕਟ ਚ ਆਉਂਦਾ ਆ ਜੋ ਨੈਂਸੀ ਪਲੋਸੀ ਸੈਨ ਫਰਾਂਸਿਸਕੋ ਏਰੀਏ ਤੋਂ ਉਹ ਜਿਹੜੇ ਕਾਂਗਰਸ ਵੂਮਨ ਹੈ, ਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਲੱਗਦਾ ਨਹੀਂ ਵੀ ਇਹ ਪੋਸੀਬਲ ਹੈਗਾ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿਣ ਤੇ ਜ਼ਰੂਰ ਇਹਦੇ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਐਕਸ਼ਨ ਤਾਂ ਹੋਊਗਾ ਹੀ। ਪਰ ਉਹਦੀ ਜਿਹੜੀ ਕੰਡੀਸ਼ਨ ਆ ਇੰਨੀ ਗੁੱਡ ਨਹੀਂ ਹੈ, ਹਾਲਾਂਕਿ ਵੈਸੇ ਜੇਲ੍ਹ ਵਾਲੀ ਜਿੱਦਾਂ ਸੀਗੀ ਜੇਲ੍ਹ ਉਦਾਂ ਰੱਖੀ ਹੋਈ ਹੈਗੀ ਆ, ਪਰ ਜਿਹੜੀ ਚੀਜ਼ 60 ਸਾਲ ਬੰਦ ਰਹੀ ਹੋਵੇ ਥੋੜੀ ਬਹੁਤੀ ਮੇਨਟੇਨੈਂਸ ਹੁੰਦੀ ਆ ਕਿ ਜੋ ਲੋਕ ਦੇਖਣ ਜਾਂਦੇ ਆ ਤੇ ਉਹਨੂੰ ਜਿਹੜਾ ਅਪ ਟੂ ਡੇਟ ਕਰਨਾ ਕਾਫੀ ਔਖਾ ਹੋਊਗਾ। ਕਹਿੰਦੇ ਵੀ ਜਿਹੜੇ ਕੈਦੀਆਂ ਨੂੰ ਰੱਖਣਾ ਵੀ ਕਾਫੀ ਐਕਸਪੈਂਸਿਵ ਹੋਊਗਾ ਕਿਉਂਕਿ ਹਰ ਚੀਜ਼ ਗੈਸ ਤੋਂ ਲੈ ਕੇ ਖਾਣ ਪੀਣ ਹਰ ਸਮਾਨ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਬੇੜੀਆਂ ਦੇ ਰਾਹੀਂ ਜਾਂ ਸਮੁੰਦਰੀ ਜਹਾਜ਼ ਦੇ ਰਾਹੀਂ ਹੀ ਉੱਥੇ ਲਿਜਾਣਾ ਪਊਗਾ ਕਿਉਂਕਿ ਰੋਡ ਤਾਂ ਹੈ ਨਹੀਂ ਕੋਈ ਵੀ। ਸੋ ਜਿਹੜੇ ਹਾਊਸ ਸਪੀਕਰ ਸਾਬਕਾ ਹਾਊਸ ਸਪੀਕਰ ਨੈਂਸੀ ਪਲੋਸੀ ਆ ਕੈਲੀਫੋਰਨੀਆ ਤੋਂ ਡੈਮੋਕ੍ਰੇਟ, ਉਹਨਾਂ ਨੇ ਕਿਹਾ ਵੀ feasibility to reopen the prison after so many years is not there, ਤੇ ਉਹ ਕਹਿੰਦੇ ਵੀ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਵੀ ਇਹ ਸੀਰੀਅਸ ਨਹੀਂ ਲੱਗਦਾ ਮੈਨੂੰ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਦਾਂ ਹੀ ਸਟੇਟਮੈਂਟ ਦੇ ਦਿੱਤੀ ਹੈਗੀ ਆ। 22 ਏਕੜ ਦੀ ਇਹ ਇੱਕ ਰੌਕ ਦੇ ਉੱਤੇ ਅਲਕਾਟਰਾਜ਼ ਦੀ ਜਿਹੜੀ ਜੇਲ੍ਹ ਆ 1934 ਦੇ ਵਿੱਚ ਬਣੀ ਸੀ। 29 ਸਾਲਾਂ ਬਾਅਦ ਇਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ। ਦਾ ਰੌਕ ਕਰਕੇ ਇੱਕ ਮੂਵੀ 1996 ਦੇ ਵਿੱਚ ਤੇ escaping from ਅਲਕਾਟਰਾਜ਼ 1979 ਦੇ ਵਿੱਚ ਇਹ ਜਿਹੜੀਆਂ ਮੂਵੀਜ਼ ਆ ਇਸ ਉੱਤੇ ਬਣ ਚੁੱਕੀਆਂ ਹੈਗੀਆਂ ਆ। ਜੇ ਕਿਸੇ ਨੇ ਦੇਖਿਆ ਤੇ ਉਹ ਕਿਸੇ ਨੇ ਟੂਰਿਜ਼ਮ ਦੇ ਲਈ ਜਿਹੜੇ ਗਏ ਹੋਣਗੇ ਫੈਰੀ ਕਰਕੇ ਜਿਹੜਾ ਉੱਥੇ ਬੰਦੇ ਨੂੰ ਜਾਣਾ ਪੈਂਦਾ ਆ ਤੇ ਅੰਦਰੋਂ ਫਿਰ ਤੁਹਾਨੂੰ ਘੁਮਾਉਂਦੇ ਆ, ਜੇਲ੍ਹ ਦੇ ਸੈੱਲ ਦਿਖਾਉਂਦੇ ਆ, ਫਿਰ ਗਾਈਡਡ ਟੂਰ ਜਿਹੜਾ ਆ ਉਹ ਨਾਲ ਜਿਹੜਾ ਉਹ ਚੱਲਦਾ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਹੈਗੀਆਂ ਨੇ। ਸੋ ਜੇ ਇਸ ਨੂੰ ਹਰਜੋਤ ਸਿੰਘ ਜੀ ਜੇਲ੍ਹ ਬਣਾਉਣਾ ਆ ਉੱਥੇ ਇਹਨਾਂ ਦੀਆਂ ਜੌਬਾਂ ਕੱਟ ਕੇ ਦੂਜੀਆਂ ਜਿਹੜੀਆਂ ਨਵੀਆਂ ਜੌਬਸ ਜਿਹੜੀਆਂ ਆਉਣਗੀਆਂ। ਜਦੋਂ ਜਿੱਦਾਂ ਤੁਸੀਂ ਕਿਹਾ ਵੀ ਇਹ ਹਾਲ ਦੀ ਘੜੀ ਕੰਮ ਔਖਾ ਆ, ਹੁਣ ਬਾਹਰੋਂ ਬਣੀਆਂ ਮੂਵੀਆਂ ਦੇ ਉੱਤੇ ਤਾਂ ਸ਼ਾਇਦ ਟੈਕਸ ਲੱਗ ਜਾਣਾ ਤੇ ਟਰੰਪ ਹੁਣੀ ਕਹਿੰਦੇ ਆਪਾਂ ਅੰਦਰੇ ਮੂਵੀ ਬਣਾ ਲੈਂਦੇ ਆ। ਸੋ ਇਹ ਇੱਕ ਸ਼ੋਮੈਨਸ਼ਿਪ ਦਾ ਜਿਹੜੀ ਨਿਸ਼ਾਨੀ ਆ। ਇਦਾਂ ਦੇ ਜਿਹੜੇ ਬਿਆਨ ਦੇਣੇ ਜਾਂ ਇਦਾਂ ਦੀ ਇਹ ਗੱਲ ਕਰਨੀ ਆ ਉਹ ਸੁਰਖੀਆਂ ਬਟੋਰਨ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਕਈ ਵਾਰੀ ਉਹ ਚੀਜ਼ਾਂ
ਜ਼ਰੂਰੀ ਨਹੀਂ ਆ ਵੀ ਉਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਸੱਚ ਹੋਣਗੀਆਂ, ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰਿਐਲਿਟੀ ਦੇ ਵਿੱਚ ਜਿਹੜੀਆਂ ਉਹ ਬਦਲ ਜਾਣ। ਬਹੁਤ ਵਾਰੀ ਜਿਹੜੀ ਰੀਲਸ ਦੇ ਉੱਤੇ ਹੀ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ, ਕੀ ਅਲਕਤਰਾਜ਼ ਨੂੰ ਮੁੜ ਦੁਬਾਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਬਣਾ ਦਿੱਤਾ ਜਾਊਗਾ। ਇਹ ਹੁਣ ਲੰਮਾ ਚੌੜਾ ਕੰਮ ਆ, ਇਟਸ ਨਾਟ ਦੈਟ ਈਜ਼ੀ, ਤੇ ਕਿੱਤਾ ਤਾਂ ਆਬਵੀਅਸਲੀ ਜਿਹੜਾ ਉਹ ਜਾ ਸਕਦਾ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਦੇ ਵਿੱਚ ਜਿਹੜੇ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਕ੍ਰਿਸਟੀ ਨਿਯਮ, ਉਹਨਾਂ ਦੇ ਦੁਆਰਾ ਇੱਕ ਵਾਰੀ ਫੇਰ ਇਸ ਗੱਲ ਨੂੰ ਦੁਬਾਰਾ ਪ੍ਰਚਾਰ ਕੀਤਾ ਜਾ ਰਿਹਾ ਆ ਵੀ ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਇੱਕ ਅਜਿਹਾ ਪ੍ਰੋਗਰਾਮ ਲਿਆ ਰਹੀ ਆ ਜਿਸ ਦੇ ਵਿੱਚ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨ ਵਾਲਿਆਂ ਨੂੰ $1000 ਤੱਕ ਜਿਹੜਾ ਉਹ ਦਿੱਤਾ ਜਾ ਸਕਦਾ ਆ। ਕਹਿੰਦੇ ਵੀ ਇੱਕ ਵਾਰੀ ਉਹਨਾਂ ਦੇ ਆਪਣੇ ਵਾਪਸ ਮੁਲਕ ਟਰੈਵਲ ਕਰਨ ਦੇ ਜਿਹੜੇ ਪਲਾਨ ਆ ਉਹ ਕਨਫਰਮ ਹੋ ਜਾਂਦੇ ਆ ਤਾਂ ਕਹਿੰਦੇ ਵੀ $1000 ਅਸੀਂ ਦੇਵਾਂਗੇ। ਕਹਿੰਦਾ ਵੀ ਅਸੀਂ ਜੇ ਸੈਲਫ ਡਿਪੋਰਟ ਕਰਨ ਦੇ ਉੱਤੇ $1000 ਵੀ ਦਿੰਨੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਮਨੀ ਸੇਵ ਹੁੰਦੀ ਆ। ਡਿਟੇਨ ਕਰਨਾ ਤੇ ਡਿਪੋਰਟ ਕਰਨਾ ਉਹ ਅਮਰੀਕੀ ਟੈਕਸਪੇਅਰ ਦੇ ਲਈ ਲੱਖਾਂ ਹੀ ਡਾਲਰ ਦੇ ਵਿੱਚ, ਹਜ਼ਾਰਾਂ ਤੋਂ ਲੱਖਾਂ ਡਾਲਰ ਦੇ ਵਿੱਚ ਜਿਹੜਾ ਉਹ ਕੰਮ ਪੈਂਦਾ ਆ। ਸੋ ਕਹਿੰਦੇ ਵੀ ਕੈਸ਼ ਸਟਾਈਪੈਂਡ ਟਰੈਵਲ ਹੋਮ ਅਨਡਾਕੂਮੈਂਟਡ ਮਾਈਗ੍ਰੈਂਟਸ ਜਿਹੜੇ ਆਪਣੇ ਆਪ US ਨੂੰ ਜਿਹੜਾ ਛੱਡਣ ਦੇ ਲਈ ਰਾਜੀ ਹੈਗੇ ਆ ਉਹਨਾਂ ਨੂੰ $1000 ਤੱਕ ਦਿੱਤਾ ਜਿਹੜਾ ਉਹ ਜਾ ਸਕਦਾ ਆ। ਤੇ ਕਹਿੰਦੇ ਵੀ $1000 ਦੇ ਨਾਲ ਘਰ ਨੂੰ ਜਿਹੜੀ ਫਲਾਈਟ ਆ ਮਾਈਗ੍ਰੈਂਟ ਨੂੰ, ਉਸ ਇਮੀਗ੍ਰੈਂਟ ਨੂੰ ਜਿਹੜੀ ਆ ਉਹ ਆਫਰ ਕੀਤੀ ਜਾਊਗੀ। ਕਹਿੰਦੇ ਵੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਮਾਈਗ੍ਰੈਂਟਸ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਆਪ ਨੂੰ ਖੁਦ ਵਾਪਸ ਆਪਣੇ ਮੁਲਕ ਲੈ ਕੇ ਜਾਣ ਦੇ ਲਈ ਇਹ ਹੁਣ ਲਾਲਚ ਨਾਲ ਦੇ ਨਾਲ ਦਿੱਤਾ ਜਾ ਰਿਹਾ ਆ। ਅਧਿਕਾਰੀਆਂ ਨੇ ਜਿਹੜਾ ਦੱਸਿਆ ਵੀ ਆਲਰੇਡੀ ਹੌਂਡਰਸ ਤੋਂ ਇੱਕ ਬੰਦੇ ਨੇ ਇਸ ਪਾਲਿਸੀ ਦੇ ਤਹਿਤ ਫਲਾਈਟ ਤੇ $1000 ਜਿਹੜਾ ਲੈ ਕੇ ਆਪਣੇ ਘਰ ਵਾਪਸ ਹੌਂਡਰਸ ਨੂੰ ਜਿਹੜਾ ਉਹ ਚਲਾ ਵੀ ਗਿਆ ਆ। ਕਹਿੰਦੇ ਵੀ ਉਹ ਸ਼ਿਕਾਗੋ ਤੋਂ ਆਪਣੇ ਮੁਲਕ ਨੂੰ ਵਾਪਸ ਜਿਹੜਾ ਉਹ ਜਾ ਚੁੱਕਾ ਹੈ, ਅਧਿਕਾਰੀਆਂ ਨੇ ਆਲਰੇਡੀ ਦੱਸਿਆ ਆ। ਸੋ ਭਾਈ ਇਹ ਕਹਿ ਰਹੇ ਆ ਵੀ ਜੇ ਤੁਸੀਂ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨਾ ਆ ਤਾਂ ਜੇ ਤੁਸੀਂ ਇਲੀਗਲੀ ਇੱਥੇ ਹੈਗੇ ਆ ਤੇ ਡਿਟੇਨ ਤਾਂ ਡਿਪੋਰਟ ਹੋਣ ਦਾ ਤੁਹਾਨੂੰ ਡਰ ਸਤਾਉਂਦਾ ਆ ਤਾਂ ਅਸੀਂ ਵੀ ਡਾਲਰ ਬਚਾਉਂਦੇ ਆ ਤਾਂ ਅਸੀਂ ਤੁਹਾਨੂੰ ਡਾਲਰ ਵੀ ਦੇਵਾਂਗੇ, $1000 ਲਓ, ਫਲਾਈਟ ਤੁਹਾਨੂੰ ਕਰਕੇ ਦੇਵਾਂਗੇ ਤੇ ਚਲੋ ਆਪਣੇ ਵਾਪਸ ਜਿਹੜੇ ਉਹ ਮੁਲਕ ਨੂੰ। ਸੋ ਪਿਛਲੇ ਹਫ਼ਤਿਆਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਡਿਪੋਰਟ ਹੋ ਰਹੇ ਆંકੜਿਆਂ ਤੋਂ ਬੜਾ ਜ਼ਿਆਦਾ ਖੁਸ਼ ਨਹੀਂ ਆ। ਰੀਜ਼ਨ ਕੀ ਆ ਵੀ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਅੜਚਣਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ, ਚਾਹੇ ਉਹ ਅਦਾਲਤੀ ਆ ਤੇ ਚਾਹੇ ਜਿਹੜਾ ਕੰਮ ਥੋੜਾ ਜਿਹਾ ਅੱਗੇ ਦੇ ਨਾਲੋਂ ਸਲੋ ਡਾਊਨ ਇਸ ਹਿਸਾਬ ਦੇ ਨਾਲ ਹੋਇਆ। ਲੋਕਾਂ ਨੂੰ ਹੁਣ ਭਿਣਕਾ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਕੁਝ ਓਵਰਆਲ ਚੱਲ ਰਿਹਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਜਿਹੜਾ ਕੋਈ ਅਨਡਾਕੂਮੈਂਟਡ ਇਮੀਗ੍ਰੈਂਟ ਆ ਉਹਨਾਂ ਦੇ SSN ਅਸੀਂ ਰੱਦ ਕਰ ਦੇਣੇ ਆ ਤਾਂ ਜੋ ਫਾਈਨੈਂਸ਼ੀਅਲੀ ਕੁਝ ਵੀ ਕਰਨ ਦੇ ਵਿੱਚ ਉਹ ਕਾਮਯਾਬ ਨਾ ਹੋਣ। ਹਾਂ ਓਬਵੀਅਸਲੀ ਕੈਸ਼ ਦੇ ਉੱਤੇ ਤੁਹਾਡੇ ਕੋਲ SSN ਹੈਗਾ ਨਹੀਂ ਹੈਗਾ ਉਹਦਾ ਫਿਰ ਕੋਈ ਬੜਾ ਮੈਟਰ ਨਹੀਂ ਕਰਦਾ। ਕ੍ਰਿਸਟੀ ਨਿਯਮ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ ਉਹਨਾਂ ਨੇ ਸਟੇਟਮੈਂਟ ਦੇ ਉੱਤੇ ਸਟੇਟਮੈਂਟ ਦਿੰਦੇ ਹੋਏ ਆਖਿਆ ਵੀ ਇਫ ਯੂ ਆਰ ਹੇਅਰ ਇਲੀਗਲੀ self deportation is the best, safest and the most cost effective way to leave US to avoid arrest। ਵੀ ਕਹਿੰਦੇ ਵੀ ਜੇ ਤੁਸੀਂ ਇਲੀਗਲੀ ਆ ਤੇ ਜਿਹੜੀ ਸੈਲਫ ਡਿਪੋਰਟ ਕਰਨਾ ਉਹ ਸਭ ਤੋਂ ਬਿਹਤਰ ਤੁਹਾਡੇ ਕੋਲ ਓਪਰਚੁਨਿਟੀ ਆ, ਸਭ ਤੋਂ ਸੁਰੱਖਿਅਤ ਆ ਤੇ ਡਾਲਰ ਵੀ ਘੱਟ ਇਸ ਦੇ ਵਿੱਚ ਲੱਗਦੇ ਆ ਤੇ ਤੁਸੀਂ ਅਰੈਸਟ ਤੋਂ ਵੀ ਜਿਹੜਾ ਇਸ ਦੇ ਵਿੱਚ ਬਚ ਜਾਓਗੇ। ਜਨਵਰੀ ਤੋਂ ਲੈ ਕੇ ਹੁਣ ਤੱਕ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ 1,40,000 ਲੋਕਾਂ ਨੂੰ, ਮਾਈਗ੍ਰੈਂਟਸ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਜੋ ਟਰੰਪ ਹੋਣਾ ਦਾ ਆਪਣਾ ਵਾਅਦਾ ਸੀ ਜਾਂ ਜਿਹੜੀ ਉਹ ਇੱਕ ਗੱਲ ਆ ਵੀ ਮਿਲੀਅਨਸ ਆਫ ਲੋਕਾਂ ਨੂੰ ਉਹਨਾਂ ਨੇ ਡਿਪੋਰਟ ਕਰਨਾ ਆ, ਇਸ ਰਫ਼ਤਾਰ ਦੇ ਨਾਲ ਕਹਿੰਦੇ ਵੀ ਉੱਥੇ ਪਹੁੰਚਣਾ ਉਹਨਾਂ ਦੇ ਕੋਲ ਅਜੇ ਨਾਮੁਮਕਿਨ ਜਿਹੜੇ ਆંકੜੇ ਆ ਉਹ ਲੱਗ ਰਹੇ ਹੈਗੇ ਆ। ਸੋ ਜਿੱਦਾਂ ਦੱਸਿਆ ਤੁਹਾਨੂੰ ਡੈਪੋਟੇਸ਼ਨਸ ਬਹੁਤ ਜ਼ਿਆਦਾ ਮਹਿੰਗੀਆਂ ਪੈਂਦੀਆਂ ਆ। ਜਿਹੜੇ ਮਿਲਟਰੀ ਪਲੇਨ ਵੀ ਹਰਜੋਤ ਸਿੰਘ ਜੀ ਜਾਂਦੇ ਰਹੇ, ਕੱਲੇ ਪਲੇਨ ਦੇ ਵਿੱਚ ਇੱਕ ਸਵਾਰੀ ਦੇ ਹਜ਼ਾਰਾਂ ਤੋਂ ਲੱਖਾਂ ਡਾਲਰ ਜਿਹੜੇ ਆ ਉਹ ਖਰਚਾ US ਟੈਕਸਪੇਅਰ ਨੂੰ ਮੋਢਿਆਂ ਦੇ ਉੱਤੇ ਜਿਹੜਾ ਉਹ ਚੱਕਣਾ ਪਿਆ ਹੈਗਾ ਆ। ਟਰੰਪ ਹੁਣਾਂ ਨੇ ਜਿਹੜੇ ਟਰੈਵਲ ਇਨਸੈਂਟਿਵ ਪਾਲਿਸੀ ਦੇ ਵਿੱਚ ਆਪਣੀ ਇੱਕ ਲੇਟੈਸਟ ਇੰਟਰਵਿਊ ਦੇ ਵਿੱਚ ਵੀ ਇਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਜਿਹੜੀ ਉਹ ਹੈਗੀ ਆ। ਤੇ ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਦੱਸ ਰਹੇ, ਅਧਿਕਾਰੀ ਦੱਸ ਰਹੇ ਆ ਵੀ ਆਲਰੇਡੀ ਇੱਕ ਬੰਦੇ ਨੇ ਇਸ ਪਾਲਿਸੀ ਦਾ ਫਾਇਦਾ ਚੱਕਦੇ ਹੋਏ ਹੌਂਡਰਸ ਨੂੰ ਵਾਪਸੀ ਜਿਹੜੀ ਉਹ ਕੀਤੀ ਆ, ਜਿਸ ਵਿੱਚ ਉਸ ਨੂੰ ਫਲਾਈਟ ਤੇ $1000 ਨਾਲ ਮਿਲਿਆ ਆ।
ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਦੀਆਂ ਜਿਹੜੀਆਂ ਹਾਈਵੇ ਪੈਟਰੋਲ ਆ ਉਹਨਾਂ ਨੇ ਆਲਰੇਡੀ ਆਈਸ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਕੋਲੈਬੋਰੇਸ਼ਨ ਕਰਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇੱਕ ਜੋ ਟੈਨੇਸੀ ਦੇ ਰਿਪਰੈਜ਼ੈਂਟੇਟਿਵ ਹੈਗੇ ਆ ਕਾਂਗਰਸ ਵੂਮਨ ਬਹਿਨ ਜੋ F10 ਬਹਿਨ ਕਾਂਗਰਸਮੈਨ ਆ, ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਨੈਸ਼ਵਿਲ ਜੋ ਟੈਨੇਸੀ ਵਾਲਾ ਸ਼ਹਿਰ ਹੈਗਾ ਉੱਥੇ ਦੀ ਜੋ ਟੈਨੇਸੀ ਹਾਈਵੇ ਪੈਟਰੋਲ ਆ THP, ਉਹਨਾਂ ਨੇ ਲੋਕਾਂ ਨੂੰ ਸੜਕਾਂ ਦੇ ਉੱਤੇ ਹਾਈਵੇ ਦੇ ਉੱਤੇ ਰੋਕਿਆ, ਮਲਟੀਪਲ ਡਰਾਈਵਰਸ ਨੂੰ ਉਹਨਾਂ ਦੀਆਂ ਕਾਰਾਂ ਪੁੱਲ ਕੀਤੀਆਂ, ਉਹਨਾਂ ਨੂੰ ਡਿਟੇਨ ਕੀਤਾ ਤੇ ਜੋ ਕੰਮ ਦੇ ਉੱਤੇ ਵੀ ਜਾ ਰਹੇ ਸੀ। ਸੋ ਇਹ ਵੀਡੀਓਜ਼ ਫੋਟੋਜ਼ ਬਹੁਤ ਸਾਰੀਆਂ ਜੋ ਬਾਹਰ ਆਈਆਂ, ਉਹ ਕਹਿੰਦੇ ਵੀ ਟੋਟਲੀ ਰੋਂਗ ਹੈਗਾ, ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਸੋ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜੋ ਕੋਲੈਬੋਰੇਸ਼ਨ ਆ ਉਹ ਆਈਸ ਵਾਲਿਆਂ ਦੇ ਨਾਲ ਆਲਰੇਡੀ ਪੁਲਿਸ ਨੇ ਜਾਂ ਜਿਹੜੇ ਹਾਈਵੇ ਪੈਟਰੋਲਸ ਆ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ। ਜੀ ਜਸਟਿਨ ਜੀ, ਬ੍ਰੇਕ ਲਵਾਂਗੇ ਇੱਥੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਉਸ ਉੱਤੇ ਮਾਰਦੇ ਆ ਨਜ਼ਰ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਆ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਬ੍ਰੇਕ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਗੱਲਬਾਤ ਕਰਦੇ ਸੀ। ਬਹੁਤ ਸਾਰੀਆਂ ਖਬਰਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀਆਂ। ਸਮਾਂ ਸਾਡੇ ਕੋਲ ਥੋੜਾ ਜਲਦੀ ਕੋਸ਼ਿਸ਼ ਕਰਾਂਗੇ। ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਆ ਵੀ ਜਿਹੜੇ ਸਟੂਡੈਂਟ ਤੇ H1B ਵੀਜ਼ਾ ਤੇ ਹੋਰ ਵੀਜ਼ੇ ਦੇ ਉੱਤੇ ਆ, ਕਹਿੰਦੇ ਜੇ ਉਹਨਾਂ ਦੀ ਇੱਕ ਸਟ੍ਰਾਈਕ ਵੀ ਹੋ ਗਈ, ਇੱਕ ਗਲਤੀ ਵੀ ਕਰ ਲਈ, ਤੇ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕਰ ਦਿੱਤੇ ਜਾਣਗੇ। ਇਹ ਉਹਨਾਂ ਨੇ ਕਿਹਾ ਹੈਗਾ। ਪਿਛਲੇ ਸਮਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਦੇ ਵੀਜ਼ੇ ਵੀ ਜਿਹੜੇ ਕਈਆਂ ਦੇ ਕੈਂਸਲ ਹੋਏ ਹੈਗੇ ਆ। ਕਿਸੇ ਦੇ DUI ਜਾਂ ਕਿਸੇ ਨੇ ਕੋਈ ਕੰਮ ਕਰਦਾ ਫੜਿਆ ਗਿਆ, ਜਾਂ ਉਹਦੀਆਂ ਬੈਂਕ ਸਟੇਟਮੈਂਟਾਂ 'ਚ ਪਤਾ ਲੱਗਾ ਵੀ ਉਹ ਇਲੀਗਲੀ ਕੰਮ ਕਰਦਾ ਸੀ। ਸੋ ਬਹੁਤ ਸਾਰੇ ਵੱਖ-ਵੱਖ ਜਿਹੜੇ ਇਸ਼ੂਜ਼ ਹੈਗੇ ਆ, ਕਹਿੰਦੇ ਵੀ ਇੱਕ ਸਟ੍ਰਾਈਕ ਵੀ ਹੋ ਗਈ ਤੇ ਉਹਦੇ ਨਾਲ ਅਨਲੈਸ ਕਿ ਤੁਸੀਂ ਸਿਟੀਜ਼ਨ ਆ, ਤੁਹਾਨੂੰ ਸਟ੍ਰਾਈਕ ਆਊਟ ਕੀਤਾ ਜਾ ਸਕਦਾ। ਇਹਦੇ 'ਚ ਬਹੁਤ ਸਾਰੇ ਗ੍ਰੀਨ ਕਾਰਡ ਹੋਲਡਰ ਵੀ ਆ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਵੀ ਕੈਨ ਆਈ ਟਰੈਵਲ ਆਊਟਸਾਈਡ ਦਾ US ਵਿਦ ਗ੍ਰੀਨ ਕਾਰਡ। ਕਿਹੜੇ ਰਿਸਕਸ ਆ ਇਹਦੇ ਵਿੱਚ? ਜ਼ਰੂਰ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ, ਕੋਈ ਆਪਣੇ ਮੁਲਕ ਨੂੰ ਜਾਣਾ ਚਾਹੁੰਦੇ ਆ, ਉਹਨਾਂ ਨੂੰ ਇਹ ਜ਼ਰੂਰ ਪੜ੍ਹਨਾ ਚਾਹੀਦਾ ਵੀ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਕ੍ਰਿਮੀਨਲ ਹਿਸਟਰੀ, ਪ੍ਰੋ ਪੈਲਸਟੀਨੀਅਨ ਪ੍ਰੋਟੈਸਟ, ਕੰਟਰੀ ਆਫ ਓਰੀਜਨ, ਕਿਉਂਕਿ 47 ਮੁਲਕਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਬਲੈਕ ਲਿਸਟ ਕੀਤਾ ਹੋਇਆ। ਸੋ ਤੁਹਾਨੂੰ ਜਦੋਂ ਵਾਪਸ ਆਉਂਗੇ ਉਹ ਕੁਐਸਚਨ ਪੁੱਛੇ ਜਾ ਸਕਦੇ ਆ, ਜਿਹੜੇ ਕਿ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਉੱਥੇ ਰੋਕ ਸਕਦੇ ਹੈਗੇ ਆ। ਸੋ ਤੁਹਾਡੇ ਰਾਈਟਸ ਕੀ ਹੈਗੇ ਆ ਜਦੋਂ ਤੁਸੀਂ ਬਾਰਡਰ ਦੇ ਉੱਤੇ ਆਉਣਾ ਹੈਗਾ ਆ, ਤੇ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੈਗੇ ਆ, ਉਹਦੇ ਬਾਰੇ ਵੀ ਦੱਸਿਆ ਗਿਆ ਆ। ਰਿਸਕ ਕੀ ਹੈਗਾ ਆ ਜੇ ਤੁਹਾਨੂੰ ਡਿਟੇਨ ਜਾਂ ਡਿਪੋਰਟੇਸ਼ਨ ਕੀਤਾ ਜਾ ਸਕਦਾ ਹੈਗਾ। ਜੇ ਕਹਿੰਦੇ ਵੀ ਤੁਹਾਨੂੰ ਸਟੂਡੈਂਟ ਵੀਜ਼ੇ ਤੇ ਆ, ਤੁਹਾਨੂੰ ਸਸਪੈਂਡ ਕੀਤਾ ਗਿਆ ਕਲਾਸ ਦੇ ਵਿੱਚੋਂ ਤਾਂ ਕਿ ਤੁਸੀਂ ਕਿਸੇ ਪ੍ਰੋਟੈਸਟ 'ਚ ਹਿੱਸਾ ਲਿਆ ਸੀ, ਤਾਂ ਵੀ ਉੱਥੋਂ ਹੀ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ। ਜੇ ਕਿਸੇ ਸਟੂਡੈਂਟ ਨੇ ਆਪਣੇ ਘੰਟੇ ਘਟਾ ਲਏ ਆ ਕਲਾਸਾਂ ਦੇ, ਉਹਨਾਂ ਨੂੰ ਵੀ ਤੇ ਕਿਸੇ ਤਰ੍ਹਾਂ ਦੀ ਵੀ USA 'ਚ ਅਰੈਸਟ ਹੋਈ ਆ, ਤੇ ਕਹਿੰਦੇ ਭਈ 43 ਕੰਟਰੀ ਆ, 47 ਨਹੀਂ 43 ਕੰਟਰੀ ਜਿਨ੍ਹਾਂ ਦੇ ਵਿੱਚ ਟਰੈਵਲ ਬੈਨ ਲਿਸਟ ਕੀਤਾ ਹੋਇਆ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਨੇ। ਉਹਨਾਂ ਤੋਂ ਜੇ ਵਾਪਸ ਆਉਂਗੇ ਤਾਂ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆ ਉਹ ਆ ਸਕਦੀ ਹੈਗੀ ਆ। 1600 ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਜਿਹੜੇ ਆ ਰਿਵੋਕ ਹੋ ਚੁੱਕੇ ਆ, ਇਹ ਵਾਸ਼ਿੰਗਟਨ ਪੋਸਟ ਲਿਖ ਰਿਹਾ ਹੈਗਾ। ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ ਟਰੈਵਲ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇਹੀ ਕਹਿ ਰਹੇ ਆ ਜਿਹੜੇ ਇਮੀਗ੍ਰੇਸ਼ਨ ਨਾਲ ਕਨੈਕਟਡ ਆ ਵੀ ਨਹੀਂ, ਤੁਹਾਨੂੰ ਟਰੈਵਲ ਨਹੀਂ ਕਰਨਾ ਚਾਹੀਦਾ ਹੈਗਾ। ਬਾਰਡਰ ਤੇ ਜਦੋਂ ਤੁਸੀਂ ਜਾਂਦੇ ਆ, ਪੇਪਰ ਵਰਕ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ। ਜੇ ਤੁਸੀਂ ਇਦਾਂ ਦੀ ਸਿਚੁਏਸ਼ਨ 'ਚ ਆ ਤੇ ਆਪਣੇ ਇਮੀਗ੍ਰੇਸ਼ਨ ਅਟਾਰਨੀ ਦੇ ਨਾਲ ਗੱਲਬਾਤ ਕਰਕੇ ਜਾਓ, ਜੇ ਜਾਣਾ ਵੀ ਪੈਣਾ ਹੈਗਾ ਆ। ਤੁਹਾਡੇ ਜਿਹੜੇ ਕਹਿੰਦੇ ਵੀ ਵਕੀਲ ਦਾ ਫੋਨ ਨੰਬਰ ਆ, ਉਹ ਤੁਹਾਨੂੰ ਯਾਦ ਰੱਖਣਾ ਚਾਹੀਦਾ। ਇੱਕ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ, ਆਪਾਂ ਫੋਨ ਨੂੰ ਯੂਜ਼ ਕਰਦੇ ਆ। ਹੁਣ ਜਿਹੜਾ ਤੁਹਾਡਾ ਫੋਨ ਆ ਉਸ ਨੂੰ ਸਕੈਨ ਕੀਤਾ ਜਾਂਦਾ ਹੈਗਾ। ਕਹਿੰਦੇ ਵੀ ਬਾਰਡਰ ਆਫੀਸ਼ੀਅਲਸ ਕੈਨ ਸੀਜ਼ ਯੂਅਰ ਫੋਨਸ, ਤੇ ਉਹਦੇ ਵਿੱਚ ਕਹਿੰਦੇ ਵੀ ਤੁਸੀਂ ਸਾਰਾ ਆਪਣਾ ਜੋ ਟੈਕਸਟ ਆ, ਫੋਟੋਜ਼ ਆ, ਪਰਸਨਲ ਇਨਫੋਰਮੇਸ਼ਨ ਆ, ਸੋਸ਼ਲ ਮੀਡੀਆ ਆ, ਮੇਕ ਸ਼ੋਰ ਕਰ ਲਓ ਵੀ ਜੇ ਤੁਹਾਨੂੰ ਲੱਗਦਾ ਵੀ ਕਿਸੇ ਤਰ੍ਹਾਂ ਤੁਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕੀਤਾ ਆ ਜਾਂ USA ਨੂੰ ਕ੍ਰਿਟੀਸਾਈਜ਼ ਕੀਤਾ ਆ, ਪੈਲਸਟੀਨੀਅਨ ਦੇ ਹੱਕ ਦੇ ਵਿੱਚ ਤੁਸੀਂ ਸਪੋਰਟ ਕੀਤੀ ਹੈਗੀ ਆ, ਤੇ ਐਨੀਥਿੰਗ ਰਿਲੇਟਡ ਟੂ ਡਰੱਗ ਜਾਂ ਅਲਕੋਹਲ ਯੂਜ਼ ਤੇ ਗਨਸ ਦੇ ਨਾਲ, ਸੋ ਇਹ ਚੀਜ਼ਾਂ ਕਹਿੰਦੇ ਡਿਲੀਟ ਕਰ ਦਿਓ, ਤੁਹਾਨੂੰ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਇਹ ਵਾਸ਼ਿੰਗਟਨ ਪੋਸਟ ਨੇ ਲਿਖਿਆ, ਅਸੀਂ ਨਹੀਂ ਕਹਿ ਰਹੇ ਹੈਗੇ। ਮੈਂ ਤਾਂ ਜੋ ਆਰਟੀਕਲ ਆਇਆ ਉਹੀ ਤੁਹਾਡੇ ਨਾਲ ਸਾਂਝੀ ਕੀਤਾ ਹੈ ਵੀ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ, ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਜਿਹੜਾ ਆ ਰੋਕਿਆ ਜਾ ਸਕਦਾ ਆ, ਤੁਹਾਨੂੰ ਉੱਥੋਂ ਵਾਪਸ ਕੀਤਾ ਜਾ ਸਕਦਾ ਹੈਗਾ। ਇਹ ਕਾਫੀ ਡਿਟੇਲ 'ਚ ਅੱਜ ਵਾਸ਼ਿੰਗਟਨ ਪੋਸਟ ਨੇ ਲਿਖਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਜੁਡੀਸ਼ੀਅਲ ਨੋਮੀਨੇਸ਼ਨਸ ਨੂੰ ਜਿਹੜਾ ਉਹ ਲੈ ਕੇ ਇਹ ਚੀਜ਼ਾਂ ਅਹਿਮ ਹੁੰਦੀਆਂ, ਕਿਉਂਕਿ ਜਿਹੜੇ ਜੁਡੀਸ਼ਰੀ ਦੇ ਵਿੱਚ ਜਦੋਂ ਜਿਹੜੇ ਵੀ ਲੋਕ ਪਹੁੰਚਦੇ ਆ ਤਾਂ ਇਵੈਂਚੁਅਲੀ ਉਹਨਾਂ ਨੇ ਹੀ ਜਿਹੜਾ ਸੰਵਿਧਾਨ ਦੇ ਹਿਸਾਬ ਦੇ ਨਾਲ ਫੈਸਲੇ ਲੈਣੇ ਆ। ਕਹਿੰਦੇ ਵੀ ਮੈਂ ਉਦਾਂ ਦੇ ਬੰਦੇ ਲੱਭ ਰਿਹਾ ਆ ਜਿਹੜਾ ਡੈਪੂਟੇਸ਼ਨ ਦੇ ਵਿੱਚ ਟਰਾਇਲਸ ਦੀ ਮੰਗ ਨਾ ਕਰਨ। ਕਹਿੰਦੇ ਵੀ ਇਦਾਂ ਦੇ ਜੱਜ ਜਿਹੜੇ ਆ ਉਹ ਮੈਂ ਜਿਹੜਾ ਉਹ ਲੱਭ ਰਿਹਾ। ਕਹਿੰਦੇ ਵੀ ਪੁਟਿੰਗ ਦੈਮ ਇਨ ਰੈਪਿਡਲੀ, ਯਾਨੀ ਕਿ ਜਲਦੀ ਆਪਾਂ ਉਸਨੂੰ ਜਸਟਿਸ ਸਿਸਟਮ ਦੇ ਵਿੱਚ ਲਿਆ ਰਹੇ ਆ, ਤੇ ਵੀ ਆਰ ਟਰਾਈਂਗ ਟੂ ਗੈਟ ਦ ਵੈਰੀ ਗੁੱਡ ਵਨਸ। ਕਹਿੰਦੇ ਵੀ ਵੀ ਨੀਡ ਜੱਜਿਸ ਦੈਟ ਆਰ ਨਾਟ ਗੋਇੰਗ ਟੂ ਡਿਮਾਂਡਿੰਗ ਟਰਾਇਲਸ ਫॉर ਐਵਰੀ ਸਿੰਗਲ ਇਲੀਗਲ ਇਮੀਗ੍ਰੈਂਟ। ਸੋ ਅਮਰੀਕਾ ਦਾ ਸੰਵਿਧਾਨ ਕਹਿੰਦਾ ਆ ਵੀ
ਹਰ ਇੱਕ ਨੂੰ ਜਿਹੜਾ ਆ ਉਹ ਫੇਅਰ ਟਰਾਇਲ ਹੋਣਾ ਚਾਹੀਦਾ ਆ, ਜਿੱਦਾਂ ਇਹਨਾਂ ਦਾ ਆਪਣਾ ਹੋਇਆ ਆ। ਵੱਖ-ਵੱਖ ਇਹਨਾਂ ਦੇ ਉੱਤੇ ਜਿਹੜੇ ਕੇਸ ਜਿਹੜੇ ਚੱਲੇ ਸੀ ਉਸ ਦੇ ਬਾਬਤ ਕਹਿੰਦੇ ਵੀ, ਪਰ ਮੈਂ ਨਹੀਂ ਚਾਹੁੰਦਾ ਵੀ ਜਿਨ੍ਹਾਂ ਨੂੰ ਅਸੀਂ ਡਿਪੋਰਟ ਕਰ ਰਹੇ ਹਾਂ ਉਹਨਾਂ ਨੂੰ ਅਦਾਲਤ ਦੇ ਵਿੱਚ ਮੌਕਾ ਜਿਹੜਾ ਉਹ ਮਿਲੇ, ਟਰਾਇਲ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇ, ਵੀ ਉਹ ਹਾਂ ਨਾ ਜਾਂ ਜਿੱਦਾਂ ਵੀ ਆ ਉਸ ਚੀਜ਼ ਨੂੰ ਦਿਖਾਇਆ ਜਿਹੜਾ ਉਹ ਜਾ ਸਕੇ। ਕੱਲ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਵੀ ਕਹਿ ਦਿੱਤਾ, ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਸੰਵਿਧਾਨ ਨੂੰ ਅਪਹੋਲਡ ਕਰੋਗੇ, ਯਾਨੀ ਕਿ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋਗੇ ਮੀਟ ਦਾ ਪ੍ਰੈਸ ਦੇ ਵਿੱਚ, ਤੇ ਉਹਨਾਂ ਦਾ ਜਵਾਬ ਸੀਗਾ ਵੀ ਆਈ ਡੋਂਟ ਨੋ। ਇੱਕ ਅਮਰੀਕੀ ਰਾਸ਼ਟਰਪਤੀ ਸੰਵਿਧਾਨ ਨੂੰ ਲੈ ਕੇ ਜਦੋਂ ਇਦਾਂ ਦੀ ਗੱਲ ਆਖਦਾ ਹੈ ਤਾਂ ਫਿਰ ਡੈਫੀਨਿਟਲੀ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਨਵੇਂ ਸਵਾਲ ਜਿਹੜੇ ਉਹ ਪੈਦਾ ਹੋ ਜਾਂਦੇ ਆ। ਤੇ ਜਿਸ ਤਰੀਕੇ ਨਾਲ ਸੰਵਿਧਾਨ ਨੂੰ ਛਿੱਕੇ ਟੰਗ ਕੇ ਇੱਕ ਹਿਸਾਬ ਦੇ ਨਾਲ ਇਹ ਵੀ ਜਿਹੜਾ ਬਿਆਨ ਉਹਨਾਂ ਦਾ ਉਹ ਆਉਣਾ ਵੀ ਆਪਾਂ ਤਾਂ ਆਪਾਂ ਤਾਂ ਜੱਜ ਹੀ ਉਦਾਂ ਦੇ ਲੱਭ ਰਹੇ ਹਾਂ ਜਿਹੜਾ ਟਰਾਇਲ ਦੀ ਡਿਮਾਂਡ ਹੀ ਨਾ ਕਰਨ ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਜਿਹੜਾ ਅਹੁਦਾ ਖਾਲੀ ਹੋਇਆ ਮਾਈਕ ਵਾਟਸ ਨੂੰ ਜਿਹੜਾ ਉਹ ਤੋੜਨ ਤੋਂ ਬਾਅਦ ਜਿਨ੍ਹਾਂ ਨੂੰ ਉਹ ਯੂਐਨ ਦੇ ਅੰਬੈਸਡਰ ਦੇ ਲਈ ਲਾਉਣਾ ਚਾਹੁੰਦੇ ਉਸ ਦੇ ਲਈ ਨਾਮਜ਼ਦ ਕੀਤਾ ਆ, ਉਹਦੀ ਥਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਪਹਿਲੇ ਕਾਰਜਕਾਲ ਦੇ ਵਿੱਚ ਵੀ ਜਿਹੜਾ ਮੇਨ ਰਾਈਟ ਹੈਂਡ ਮੈਨ ਰਿਹਾ ਸਟੀਵਨ ਮਿਲਰ, ਉਸ ਦਾ ਨਾਮ ਜਿਹੜਾ ਉਹ ਹੁਣ ਆ ਰਿਹਾ ਆ। ਇਮੀਗ੍ਰੇਸ਼ਨ ਪਾਲਿਸੀ ਦਾ ਮੁੱਖ ਸੂਤਰਧਾਰ ਦੇ ਵਿੱਚੋਂ ਸਟੀਵਨ ਮਿਲਰ ਜਿਹੜਾ ਆ ਉਹ ਇੱਕ ਨਾਮ ਆ, ਤੇ ਉਹ ਹੁਣ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਲਈ ਕਹਿੰਦੇ ਵੀ ਉਸ ਨੂੰ ਸੋਚਿਆ ਜਾ ਰਿਹਾ ਆ। ਅਗਲੀ ਖਬਰ ਵੱਲ ਚਲੀਏ। ਇੱਕ ਭਾਰਤੀ ਮੂਲ ਦਾ ਜਿਹੜਾ ਸਟੂਡੈਂਟ ਆ USA ਦੇ ਵਿੱਚ ਸੀ, ਉਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹਨੇ 78 ਸਾਲਾਂ ਦੀ ਇੱਕ ਬਜ਼ੁਰਗ ਬੀਬੀ ਦੇ ਨਾਲ ਫਰਾਡ ਕੀਤਾ ਹੈਗਾ। 21 ਸਾਲਾਂ ਦਾ ਕ੍ਰਿਸ਼ਨ ਕੁਮਾਰ ਸਿੰਘ, ਉਸ ਨੂੰ ਨਾਰਥ ਕੈਰੋਲੀਨਾ ਗਿਲਫੋਰਡ ਕਾਉਂਟੀ ਦੇ ਵਿੱਚ ਅਰੈਸਟ ਕੀਤਾ ਗਿਆ ਆ। ਕਹਿੰਦੇ ਵੀ ਉਸਨੇ ਇਸ ਜੋ ਬਜ਼ੁਰਗ ਲੇਡੀ ਸੀ ਉਹਨੂੰ ਕਾਲ ਕਰਕੇ ਕਿਹਾ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਲਾ ਇਨਫੋਰਸਮੈਂਟ ਜਾਨੀ ਕਿ ਪੁਲਿਸ ਆਫੀਸਰ ਹੈਗਾ ਆ, ਤੇ ਉਹ ਤੋਂ ਉਹਨੂੰ ਸਾਰੀ ਇਨਫੋਰਮੇਸ਼ਨ ਲੈ ਲਈ ਤੇ ਬੈਂਕ ਦੇ ਵਿੱਚੋਂ ਉਹਦੇ ਜਿਹੜੇ ਪੈਸੇ ਉਸਨੇ ਕਢਾਣੇ ਸੀਗੇ, ਪੈਕੇਜ ਲੈਣ ਜਾਣਾ ਸੀ, ਤੇ ਜਦੋਂ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤਾਂ $1 ਮਿਲੀਅਨ ਦਾ ਬੌਂਡ ਦੇ ਉੱਤੇ ਉਹਨੂੰ ਜਿਹੜਾ ਆ ਛੱਡਿਆ ਗਿਆ ਆ। ਫੈਲਨੀ ਚਾਰजेस ਲਾਏ ਆ, ਇਨਕਲੂਡਿੰਗ ਅਟੈਂਪਟਡ obtaining property by false pretense ਤੇ ਐਕਸਪਲੋਇਟੇਸ਼ਨ ਆਫ ਐਲਡਰ ਅਡਲਟ। ਸੋ ਅਮਰੀਕਾ ਦੇ ਵਿੱਚ ਜੇ ਕੋਈ ਬਜ਼ੁਰਗ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਕਰਦਾ ਨਾ, ਉਹਨੂੰ ਬਹੁਤ ਜਿਹੜਾ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈਗਾ। ਤੇ ਸੋ ਉਹਦੀ ਫੋਟੋ ਵੀ ਜਾਰੀ ਕੀਤੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਗਿਲਫੋਰਡ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਦਾ ਲੋਕ ਧੰਨਵਾਦ ਵੀ ਕਰ ਰਹੇ ਆ ਵੀ ਇਦਾਂ ਦੇ ਲੋਕਾਂ ਨੂੰ ਫੜਿਆ ਗਿਆ ਤਾਂ ਕਿ ਫਿਊਚਰ ਦੇ ਵਿੱਚ ਉਹ ਕਿਸੇ ਦੇ ਨਾਲ ਜਿਹੜਾ ਹੋਰ ਇਦਾਂ ਦਾ ਕੰਮ ਨਾ ਕਰ ਸਕਣ। ਜੀ, ਸੋ ਦੇਖੋ ਵੀ ਜਵਾਨ ਜਹਾਨ ਬੰਦੇ ਕੀ ਜਿਹੜਾ ਇਹ ਮੁੰਡੇ ਜਿਹੜੇ ਉਹ ਕੀ ਕੰਮ ਕਿਹੜੇ ਕਾਂਡਾਂ ਨੂੰ ਅੰਜਾਮ ਦੇ ਰਹੇ। ਪਹਿਲਾ ਭਾਰਤੀ ਨਹੀਂ ਹੈ, ਇਦਾਂ ਦੇ ਕਈ ਫੜ ਹੋਏ ਨੇ ਇਸ ਤੋਂ ਪਹਿਲਾਂ ਵੀ। ਥੋੜੇ ਦਿਨ ਪਹਿਲਾਂ ਤਾਂ ਵੀਡੀਓਜ਼ ਵੀ ਜਿਹੜੀਆਂ ਆਈਆਂ ਸੀ ਲੋਕਾਂ ਨੂੰ ਜਿਹੜਾ ਸਕੈਮ ਕਰਦੇ ਉਹਨਾਂ ਦੇ ਘਰੋਂ ਕੈਸ਼ ਚੱਕਣ ਆਏ ਤਾਂ ਮੋਹਰੇ ਜਿਹੜੇ ਲਾ ਇਨਫੋਰਸਮੈਂਟ ਵਾਲੇ ਲੈ ਕੇ ਹਾਰ ਜਿਹੜੇ ਉਸ ਦੇ ਸਵਾਗਤ ਕਰਨ ਦੇ ਲਈ ਰੈਡੀ ਸੀਗੇ। ਸੋ ਇਹ ਸੀਨੀਅਰ ਸਿਟੀਜ਼ਨਸ ਨੂੰ ਲੁੱਟਣਾ, ਸੋਨੇ ਦੇ ਨਾਂ ਦੇ ਉੱਤੇ, ਕੈਸ਼ ਦੇ ਨਾਂ ਦੇ ਉੱਤੇ, ਉਹਨਾਂ ਦੀਆਂ ਜਿਹੜੀਆਂ ਹਾਰਡ ਅਰਨਡ ਜਿਹੜੀਆਂ ਸੇਵਿੰਗਸ ਆ ਉਹਨਾਂ ਨੂੰ ਜਿਹੜਾ ਲੁੱਟ ਲੈਣਾ, ਉਹ ਇੱਕ ਬਹੁਤ ਮਾੜਾ ਜਿਹੜਾ ਉਹ ਕੰਮ ਆ। ਤੇ ਇਦਾਂ ਦੇ ਵਰਤਾਰੇ ਜਿਹੜੇ ਉਹ ਕਈ ਚੱਲਦੇ ਆ ਰਹੇ ਤੇ ਇਹਨਾਂ ਨੂੰ ਰੋਕਣ ਦੀ ਜਿਹੜੀ ਜ਼ਰੂਰਤ ਆ। ਤੇ ਇਸੇ ਦਰਮਿਆਨ ਹਰਜੋਤ ਸਿੰਘ ਜੀ, ਆਪਾਂ ਜਾਂਦੇ ਵੀ ਗੱਲ ਕਰ ਜੀਏ ਵੀ ਅੱਜ ਕੱਲ੍ਹ ਸਕੈਮ ਬਹੁਤ ਚੱਲ ਰਹੇ ਆ, ਖਾਸ ਕਰਕੇ ਇੰਡੀਅਨ ਕੌਂਸੂਲੇਟ ਤੋਂ ਜਿਹੜੀਆਂ ਕਾਲਾਂ ਬਣ ਕੇ ਆ ਰਹੀਆਂ ਆ, ਉਹ ਸਾਰੇ ਕਾਸੇ ਦੇ ਵਿੱਚ ਉਹ ਸ਼ਰੇਆਮ ਡਾਟਾ ਕਿਤੋਂ ਲੀਕ ਹੋਇਆ ਆ ਤੇ ਉਹ ਲੋਕਾਂ ਨੂੰ ਜਿਹੜੀਆਂ ਬਾਰ-ਬਾਰ ਕਾਲਸ ਕਰਕੇ ਤੰਗ ਪਰੇਸ਼ਾਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਜਾਂ ਇੱਧਰ ਵੌਇਸਮੇਲ ਛੱਡ ਦਿੱਤੀ ਜਾਂਦੀ ਆ ਵੀ ਆਹ ਦੇਖੋ ਜੀ ਤੁਹਾਨੂੰ ਤੁਰੰਤ ਜਿਹੜਾ ਤੁਸੀਂ ਇੱਥੇ ਆ ਜਾਓ ਜਾਂ ਉੱਥੇ ਆ ਜਾਓ। ਉਹ ਟੋਟਲੀ ਜਿਹੜਾ ਇਸ ਟਾਈਮ ਝੂਠ ਕੰਮ ਚੱਲ ਰਿਹਾ ਆ। ਸੋ ਉਸ ਦੇ ਨਾਂ ਦੇ ਉੱਤੇ ਉਹਨਾਂ ਨੇ ਤੁਹਾਡੇ ਕੋਲੋਂ ਡਾਲਰ ਹੀ ਜਿਹੜੇ ਉਹ ਇਵੈਂਚੁਅਲੀ ਲੁੱਟਣੇ ਨੇ, ਉਹੀ ਉਹਨਾਂ ਦਾ ਕੰਮ ਹੁੰਦਾ ਆ। ਸੋ ਉੱਦਾਂ ਦੀਆਂ ਜਿਹੜੀਆਂ ਸਕੈਮ ਕਾਲਸ ਤੋਂ ਜਿਹੜਾ ਬਚ ਕੇ ਜਿਹੜਾ ਉਹ ਰਹੋ। ਹੁਣ ਇਹ ਨਹੀਂ ਪਤਾ ਵੀ ਇਹ ਡਾਟਾ ਜਿਹੜਾ ਉਹ ਲੀਕ ਹੋਇਆ ਕਿੱਥੋਂ ਆ। ਉਹਨਾਂ ਲੋਕਾਂ ਨੂੰ ਖਾਸ ਕਰਕੇ ਕਾਲਸ ਹਰਜੋਤ ਸਿੰਘ ਜੀ ਆ ਰਹੀਆਂ ਹੈਗੀਆਂ ਆ ਜਿਹੜੇ ਕਿਤੇ ਨਾ ਕਿਤੇ ਜਾਂ ਐਕਟਿਵਿਜ਼ਮ ਦੇ ਵਿੱਚ ਜੁੜੇ ਹੋਏ ਆ ਤੇ ਜਾਂ ਉਹਨਾਂ ਦੇ ਜਿਹੜੇ ਸਟੇਟਸ ਦੇ ਵਿੱਚ ਕਹਿ ਲਓ ਵੀ ਅਜੇ ਸਿਟੀਜ਼ਨ ਜਿਹੜੇ ਕਹਿ ਲਓ ਵੀ US ਦੇ ਉਹ ਨਹੀਂ ਬਣੇ, ਉਹਨਾਂ ਸਾਰਿਆਂ ਨੂੰ ਇਹ ਜਿਹੜੀਆਂ ਕਾਲਸ ਆ ਉਹ ਇਸ ਟਾਈਮ ਆ ਰਹੀਆਂ ਨੇ। ਸੋ ਜਿਹੜਾ ਬਚ ਕੇ ਮੋੜ ਤੋਂ ਤੁਹਾਨੂੰ ਸਕੈਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ
ਜਾ ਰਹੀ ਹੈਗੀ ਆ। ਨਿਊਯਾਰਕ ਟਾਈਮ ਅੱਜ ਦੀ ਰਿਪੋਰਟ ਕਰ ਰਹੀ ਆ ਵੀ ਪਾਕਿਸਤਾਨ ਦਾ ਇੱਕ ਸਭ ਤੋਂ ਪਾਵਰਫੁਲ ਮੈਨ ਜਿਹੜਾ ਮਿਲਟਰੀ ਦਾ ਜਨਰਲ ਹੈਗਾ ਸੈਯਦ ਆਸਿਮ ਮੁਨੀਰ, ਉਹ ਯੂਜ਼ਲੀ ਕਹਿੰਦੇ ਵੀ ਬਿਹਾਈਂਡ ਦਾ ਸੀਨ ਇਹ ਰਹਿੰਦਾ ਆ, ਹੁਣ ਉਹ ਆਊਟ ਆਫ ਸ਼ੈਡੋ ਆਇਆ ਆ ਇੰਡੀਆ ਨੂੰ, ਇੰਡੀਆ ਦੇ ਅਗੇਂਸਟ। ਸੋ ਜਨਰਲ ਸੈਯਦ ਅਸੀਮ ਮੁਨੀਰ ਅਮਰੀਕਾ ਦੇ ਪਾਕਿਸਤਾਨ ਦੇ ਵਿੱਚ ਜਿਹੜਾ ਮਿਲਟਰੀ ਦਾ ਇਸ ਟਾਈਮ ਦੇ ਉੱਤੇ ਜਿਹੜਾ ਮਿਲਟਰੀ ਵੱਲ ਲੋਕ ਕਿਸ ਤਰ੍ਹਾਂ ਦੇਖਦੇ ਆ, ਉਹ ਬੜਾ ਗੁੱਡ ਨਹੀਂ ਹੈਗਾ। ਜਿਸ ਹਿਸਾਬ ਦੇ ਨਾਲ ਉਹਨਾਂ ਨੇ ਇਮਰਾਨ ਖਾਨ ਨਾਲ ਕੀਤਾ, ਜੋ ਉੱਥੇ ਦੀ ਕੰਡੀਸ਼ਨ ਹੈਗੀ ਆ ਇਕਨੋਮੀ ਨੂੰ ਲੈ ਕੇ, ਸੋ ਮਿਲਟਰੀ ਵਾਲੇ ਆਪਣਾ ਇੱਕ ਤਰ੍ਹਾਂ ਨਾਲ ਅਕਸ਼ ਜਿਹੜਾ ਵਧੀਆ ਸੁਧਾਰਨਾ ਚਾਹੁੰਦੇ ਹੈਗੇ ਆ। ਸੋ ਲੜਾਈ ਦੇ ਲਈ ਉਹ ਵੀ ਬੜੇ ਜਿਹੜੇ ਆ ਮੋਰ ਨੂੰ ਆਪਾਂ ਇਹ ਕਹਿ ਸਕਦੇ ਵੀ ਥਾਪੀਆਂ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਦੂਜੇ ਪਾਸੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਅੱਗ ਲਾਉਣ ਵਾਲੇ ਆ, ਉਹਨਾਂ ਨੂੰ ਇਹੀ ਆ ਵੀ ਜਲਦੀ ਤੋਂ ਜਲਦੀ ਜਿਹੜਾ ਪਾਕਿਸਤਾਨ ਦੇ ਉੱਤੇ ਬੰਬ ਸਿੱਟੇ ਜਾਣ ਤੇ ਇਹ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਜਾਏ। ਇਹਦੇ ਸੰਬੰਧ ਦੇ ਵਿੱਚ ਸੰਯੁਕਤ ਰਾਸ਼ਟਰ ਜਨਰਲ ਦੇ ਜਿਹੜੇ ਹੈੱਡ ਹੈਗੇ ਆ ਐਂਟੋਨੀਓ ਗੁਟਰਸ, ਉਹਨਾਂ ਨੇ ਇਹ ਕਿਹਾ ਵੀ ਇਸ ਵੇਲੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਚੱਲ ਰਿਹਾ ਹੈਗਾ ਬਿਲਕੁਲ ਹਾਈਐਸਟ ਲੈਵਲ ਦੇ ਉੱਤੇ ਆ, ਤੇ ਮੈਂ ਦੋਨਾਂ ਮੁਲਕਾਂ ਨੂੰ ਇਹ ਕਹਿੰਦਾ ਆ ਵੀ ਸ਼ਾਂਤੀ ਬਣਾ ਕੇ ਰੱਖੋ, ਲੜਾਈ 'ਚ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਤੇ ਬਿਲਕੁਲ ਜੋ ਪੁਲਵਾਮਾ ਦੇ ਵਿੱਚ ਹੋਇਆ ਹੈਗਾ ਬਹੁਤ ਮਾੜੀ ਗੱਲ ਆ, ਕਿਸੇ ਜਿਹੜੇ ਇਨੋਸੈਂਟ ਬੰਦਿਆਂ ਦਾ ਕਤਲ ਨਹੀਂ ਹੋਣਾ ਚਾਹੀਦਾ, ਪਰ ਇਹਦਾ ਹੱਲ ਜਿਹੜਾ ਆ ਦੋ ਮੁਲਕਾਂ ਦੀ ਜੰਗ ਨਹੀਂ ਹੈਗਾ। ਪਰ ਦੋਨੋਂ ਪਾਸੇ ਜਿਹੜਾ ਮਾਹੌਲ ਆ ਇਹ ਕਾਫੀ ਜਿਹੜਾ ਗਰਮਾਇਆ ਹੋਇਆ। ਆਮ ਲੋਕ ਜਿਹੜੇ ਆ ਉਹ ਨਹੀਂ ਚਾਹੁੰਦੇ ਵੀ ਇਦਾਂ ਦਾ ਲੜਾਈ ਝਗੜੇ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜਾ ਅਮਰੀਕਾ ਨੇ ਵੀ ਇਰਾਕ 'ਚ ਲੈ ਲਓ, ਅਫਗਾਨਿਸਤਾਨ 'ਚ ਲੈ ਲਓ, ਹੋਰ ਮੁਲਕਾਂ ਜਾਂ ਯੂਕਰੇਨ ਰਸ਼ੀਆ ਦੀ ਲੜਾਈ ਲੈ ਲਓ, 3 ਸਾਲ ਹੋ ਗਏ ਲੜਦਿਆਂ ਨੂੰ, ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਰ ਗਏ ਆ, ਕਈ ਵਿਚਾਰੇ ਲੂਲੇ ਲੰਗੜੇ ਹੋ ਗਏ, ਕਿੰਨਾ ਮਾਲੀ ਨੁਕਸਾਨ ਹੋਇਆ ਹੈਗਾ। ਸੋ ਪੰਜਾਬੀ ਰੇਡੀਓ USA ਵੱਲੋਂ ਤਾਂ ਆਪਾਂ ਹਮੇਸ਼ਾ ਜਿਹੜਾ ਸਾਡਾ ਇੱਕ ਮਿਸ਼ਨ ਹੈਗਾ ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਸਾਰੇ ਪੰਜਾਬੀ ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਸਿੱਖ ਆ, ਸਾਰੇ ਮੁਲਕਾਂ ਦੇ ਉਹਨਾਂ ਨੂੰ ਇਕੱਠੇ ਕਰਨਾ। ਤੇ ਆਪਾਂ ਤਾਂ ਐਜ਼ ਏ ਸਿੱਖ ਵੀ ਇਹੀ ਅਰਦਾਸ ਕਰਦੇ ਵੀ ਭਾਈ ਕਿਸੇ ਵੀ ਮੁਲਕ ਦੇ ਵਿੱਚ ਜਿਹੜੀ ਆ ਜੰਗ ਨਹੀਂ ਲੱਗਣੀ ਚਾਹੀਦੀ ਹੈਗੀ, ਆਮ ਲੋਕਾਂ ਦਾ ਉਹਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਹੈਗਾ। ਪਰ ਆਰਟੀਕਲ ਬੜਾ ਇੰਟਰਸਟਿੰਗ ਆ, ਮੈਂ ਇਹ ਪੱਕ ਸੋਚਿਆ ਨਹੀਂ ਸੀ ਵੀ ਹਾਂ ਪਾਕਿਸਤਾਨ ਦੀ ਜਿਹੜੀ ਆਰਮੀ ਆ ਉਹ ਵੀ ਆਪਣਾ ਅਕਸ਼ ਸੁਧਾਰਨ ਦੇ ਵਿੱਚ, ਲੋਕਾਂ ਦੇ ਵਿੱਚ ਪੋਪੂਲੈਰਿਟੀ ਬਣਾਉਣ ਦੇ ਲਈ ਜਿਹੜਾ ਆ ਲੋਕਾਂ ਨੂੰ ਪੂਰਾ ਜਿਹੜਾ ਜ਼ਹਿਰ ਉਗਲ ਰਹੀ ਹੈਗੀ ਆ, ਤੇ ਜਿਹੜਾ ਉਹਨਾਂ ਦਾ ਜਨਰਲ ਹਮੇਸ਼ਾ ਪਿੱਛੇ ਲੁਕਿਆ ਰਹਿੰਦਾ ਉਹ ਬਿਲਕੁਲ ਫੋਰ ਫਰੰਟ ਤੇ ਆਇਆ। ਸੋ ਕਾਫੀ ਵਧੀਆ ਆਰਟੀਕਲ ਨਿਊਯਾਰਕ ਟਾਈਮ ਨੇ ਅੱਜ ਇਹ ਛਾਪਿਆ ਹੈਗਾ। ਪਹਿਲਗਾਮ ਦੇ ਜਿਹੜੇ ਹਮਲੇ ਤੋਂ ਬਾਅਦ ਦੇ ਵਿੱਚ ਜਿਹੜਾ ਤਣਾਅ ਆ ਦੋਨਾਂ ਮੁਲਕਾਂ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਪਿਆ ਆ। ਹਰ ਇੱਕ ਪਾਸੇ ਜਿਹੜੀ ਸਿਚੁਏਸ਼ਨ ਆ ਉਹ ਬੈਠ ਚੱਲ ਰਹੀ ਆ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਆਪਾਂ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਜਾਈਏ। ਦ ਪੰਥਕ ਪੈਰਾਡਾਈਮ ਪ੍ਰੋਗਰਾਮ ਕਰਨ ਵਾਲੇ ਜਰਨਲਿਸਟ ਅਵਤਾਰ ਸਿੰਘ, ਜੋ ਕਿ ਹੁਣ ਲੇਖਕ ਬਣ ਚੁੱਕੇ ਆ, ਉਹਨਾਂ ਦੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਇਸ ਟਾਈਮ ਸਾਡੇ ਕੋਲ ਮੌਜੂਦ ਆ ਪੰਜਾਬੀ ਰੇਡੀਓ USA ਦੇ ਵਿੱਚ ਸਟੂਡੀਓਜ਼ ਦੇ ਵਿੱਚ, ਬੇ ਏਰੀਆ ਦੇ ਵਿੱਚ ਵੀ ਤੇ ਫਰੈਜ਼ਨੋ ਦੇ ਵਿੱਚ ਵੀ ਪਈ ਆ। ਸੋ ਜੇ ਤੁਸੀਂ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦੇ ਆ, ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਉਸ ਦੇ ਲਈ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਆ 408 272 5200 4082725200। ਸਿੱਖ ਕੌਮਵਾਦ ਦਾ ਸੰਕਲਪ, ਸਰਦਾਰ ਅਵਤਾਰ ਸਿੰਘ ਜਿਹੜੇ ਸੀਨੀਅਰ ਜਰਨਲਿਸਟ ਤੇ ਲੇਖਕ, ਉਹਨਾਂ ਦੇ ਦੁਆਰਾ ਬਹੁਤ ਹੀ ਜ਼ਿਆਦਾ ਖੋਜ ਕਰਨ ਤੋਂ ਬਾਅਦ 'ਚ ਇਹ ਕਿਤਾਬ ਪਾਠਕਾਂ ਦੀ ਝੋਲੀ ਦੇ ਵਿੱਚ ਪਾਈ ਗਈ ਆ। ਸੋ ਸਾਰੇ ਜਾਣੇ ਇਸ ਨੂੰ ਜ਼ਰੂਰ ਪੜ੍ਹੋ ਤੇ ਪ੍ਰਾਪਤ ਕਰੋ ਜੀ। ਸੋ ਇਹ ਪਹਿਲੀ ਬੁੱਕ ਆ ਜੀ ਕਿਸੇ ਨੇ ਸਿੱਖ ਨੇਸ਼ਨ ਦੇ ਉੱਤੇ, ਸਿੱਖ ਕੌਮਵਾਦ ਦੇ ਉੱਤੇ ਜੋ ਲਿਖੀ ਆ, ਬਹੁਤ ਹੀ ਇੰਟਰਸਟਿੰਗ, ਪੰਜਾਬੀ 'ਚ ਬਹੁਤ ਹੀ ਇੰਟਰਸਟਿੰਗ ਬੁੱਕ ਆ। ਸੋ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈਗੀ ਆ, ਜਿਹੜੇ ਚਾਹੁੰਦੇ ਆ ਵੀ ਸਿੱਖਾਂ ਦਾ ਮੁਲਕ ਹੋਣਾ ਚਾਹੀਦਾ ਹੈਗਾ, ਜਿਹੜੇ ਚਾਹੁੰਦੇ ਆ ਵੀ ਨਹੀਂ ਹੋਣਾ ਚਾਹੀਦਾ। ਉਹਦੇ 'ਚ ਉਹਨਾਂ ਨੇ ਵੱਖ-ਵੱਖ ਦੁਨੀਆ ਦੇ ਮੁਲਕਾਂ ਦੀਆਂ ਉਦਾਹਰਨਾਂ ਦਿੱਤੀਆਂ ਵੀ ਜਿਨ੍ਹਾਂ ਕੋਲ ਮੁਲਕ ਨਹੀਂ, ਉਹ ਉਹਨਾਂ ਦੀਆਂ ਜਿਹੜੀ ਉਹ ਕੌਮਾਂ ਹੀ ਖਤਮ ਹੋ ਗਈਆਂ, ਕਿਸ ਹਿਸਾਬ ਦੇ ਨਾਲ ਉਹਨੇ ਜਿਹੜੀ ਰਿਲੇਸ਼ਨ ਜਿਹੜਾ ਸ਼ੋਅ ਕੀਤਾ ਆ। ਬਹੁਤ ਹੀ ਵਧੀਆ ਬੁੱਕ ਹੈਗੀ ਆ, ਜ਼ਰੂਰ ਇਸ ਨੂੰ ਪੜ੍ਹਨਾ। ਬੜੀ ਮਿਨੀਮਲ ਜਿਹੀ ਪ੍ਰਾਈਸ ਰੱਖੀ ਆ, ਉਹ ਸਿਰਫ ਜੋ ਪ੍ਰਿੰਟਿੰਗ ਤਾਂ ਮੇਲਿੰਗ ਦਾ ਹੀ ਆ, ਤੇ ਕਾਲ ਕਰਕੇ ਜ਼ਰੂਰ ਲੈ ਲਿਓ। ਬਹੁਤ ਸਾਰੇ ਲੋਕ ਲੈ ਵੀ ਗਏ ਆ, ਤੇ ਨੰਬਰ ਤੁਸੀਂ ਅਨਾਉਂਸ ਕਰੇ ਦਿੱਤਾ 408 722 7698 ਜੀ, ਜਾਂ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725220
0 ਦੇ ਉੱਤੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।